YouTube ਚੈਨਲ ਇੱਕ ਪਿੰਡ ਪੰਜਾਬ ਦਾ ਦੀ ਟੀਮ ਅੱਜ ਗੁਜਰਾਂਵਾਲਾ ਪੀਪਲਸ ਕਾਲੋਨੀ ਦੇ ਵਿੱਚ ਮੌਜੂਦ ਹੈ, ਜਿੱਥੇ ਸਾਡੇ ਨਾਲ ਸਾਡੇ ਮੇਜ਼ਬਾਨ ਰਾਣਾ ਵਕਾਰ ਅਹਿਮਦ ਖਾਨ, ਰਾਣਾ ਇਸਾनुल्लाह खान ਸਾਡੇ ਨਾਲ ਮੌਜੂਦ ਨੇ। ਅਸੀਂ ਇੱਥੇ ਅੱਜ ਮਿਲਣ ਆਏ ਹਾਂ ਰਾਣਾ ਵਕਾਰ ਖਾਨ ਦੇ ਤਾਇਆ ਜੀ ਬਸ਼ੀਰ ਅਹਿਮਦ ਖਾਨ ਸਾਹਿਬ ਦੇ ਨਾਲ, ਜਿਨ੍ਹਾਂ ਦਾ ਤਲਕ ਬੇਗਮਪੁਰ ਜੰਡਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਇੰਡੀਆ ਦੇ ਨਾਲ ਹੈ। ਤੇ आओ ਅਸੀਂ ਤੁਹਾਨੂੰ ਹੁਣ ਬਜ਼ੁਰਗਾਂ ਦੇ ਨਾਲ ਮਿਲਾਈਏ, ਵੰਡ ਵੇਲੇ ਦੀ ਗੱਲਾਂ ਸਾਨੂੰ ਦੱਸਣਗੇ ਤੇ ਆਓ ਅਸੀਂ ਉਹਨਾਂ ਦੇ ਨਾਲ ਚੱਲਦੇ ਹਾਂ। ਠੀਕ अस्सलाम वालेकुम जी। बुजुर्गो ਤੁਹਾਡਾ ਨਾਮ ਕੀ ਹੈ? ਤੁਹਾਡੇ ਵਾਲਿਦ ਸਾਹਿਬ ਦਾ ਨਾਮ ਚੌਧਰੀ ਮੁਹੰਮਦ ਹੁਸੈਨ ਤੇ ਤੁਹਾਡੇ ਦਾਦਾ ਜੀ ਦਾ ਨਾਮ ਚੌਧਰੀ ਅਮਾਨ ਖਾਨ। ਤੁਹਾਡੀ ਬਰਾਦਰੀ ਕਿਹੜੀ ਹੈ ਤੇ ਸਬ ਕਾਸਟ ਵੋਟ ਕਿਹੜੀ ਹੈ? ਨਾਰੂ। ਅੱਛਾ ਇਹ ਦੱਸੋ ਕਿ ਇੰਡੀਆ ਦੇ ਵਿੱਚ ਤੁਹਾਡਾ ਕਿਹੜਾ ਪਿੰਡ ਹੈ? ਬੇਗਮਪੁਰ ਜੰਡਿਆਲਾ ਜ਼ਿਲ੍ਹਾ ਹੁਸ਼ਿਆਰਪੁਰ। ਤੇ ਇਹਦੇ ਆਲੇ ਦੁਆਲੇ ਕੋ ਪਿੰਡਾਂ ਦਾ ਪਤਾ ਹੈ? यहाँ अंदौल कतवाल से और दुलोवाल से, ठीक है, और नंगा चौर से, ठीक है, और अभी तहसील दर्शन कभी ਉਦੋਂ ਤੁਹਾਡੀ ਕਿੰਨੀ ਉਮਰ ਸੀ ਤਕਰੀਬਨ? 9 साल। 9 ਸਾਲ। ਲੇਕਿਨ ਤੁਹਾਨੂੰ ਹੋਸ਼ ਸੰਭਾਲ ਸੀ ਉਦੋਂ ਸਾਰੇ ਜਿਹੜੀ ਇੱਕ काफ़ी सारी चीज़ां मतलब जिन्हें 9 साल के बच्चे करनी चाहिए ਜੀ ਜੀ। वो ਤੇ ਤੁਸੀਂ ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਵੰਡ ਹੋ ਗਈ ਹੈ ਜਾਂ ਅਸੀਂ ਇੱਥੋਂ ਜਾਣਾ ਹੈ, ਜਾਂ ਤੁਹਾਡੀ ਮੈਮਰੀਜ਼ ਹੈ ਕਿ वो असल जे ਅਸੀਂ ਉਸ ਵੇਲੇ ਮੇਰੇ ਆਪਣੇ ਪਿੰਡ ਤੋਂ ਜਲੰਧਰ ਗਏ ਸੀ ਕਿਸੇ ਦੇ ਮਿਲਣੇ ਵਾਸਤੇ। ਠੀਕ ਹੈ। ਸਾਡੇ ਨਾਲ ਗੁਜਰਾਂਵਾਲੇ ਦੇ ਹੁਸੈਨ ਉੱਪਲ ਜਿਹੜੇ ਮੁਹੰਮਦ ਹੁਸੈਨ ਉੱਪਲ ਜੀ, ਮੁਹੰਮਦ ਹੁਸੈਨ ਉੱਪਲ ਸਾਹਿਬ ਜੀ, ਜਿਹੜੇ ਕਿ ਸਾਡੇ ਨਾਲ ਉਸ ਵੇਲੇ ਸੀ ਆਪਣੇ ਪਿੰਡ ਤੋਂ ਅਸੀਂ ਆਏ ਸੀ ਜਲੰਧਰ। ਠੀਕ ਹੈ। ਸਾਡੇ ਮਿਲਣੇ ਵਾਲੇ ਸੀ ਹਰੀ ਸਿੰਘ ਸਾਹਿਬ। ਠੀਕ ਹੈ। ਔਰ ਉਹਨਾਂ ਦੇ ਉੱਥੇ ਬੈਠੇ ਸੀ ਔਰ ਉੱਥੇ ਰੇਡੀਓ ਦੇ ਉੱਤੇ ਅਨਾਉਂਸਮੈਂਟ ਉਹਨਾਂ ਦੇ ਸਭ ਜਮ੍ਹਾਂ ਸੀ ਔਰ ਮੈਂ ਵੀ ਉਹਨਾਂ ਦੀ ਸਭ ਤੋਂ ਛੋਟਾ ਮੈਂ ਹੀ ਸੀ ਉਸ ਵੇਲੇ। ਠੀਕ ਹੈ। ਲੇਕਿਨ ਉਸ ਵੇਲੇ ਇਹ ਵੀ ਡਿਸਕਸ਼ਨ ਚੱਲ ਰਹੀ ਸੀ ਕਿ ਜੀ ਸ਼ਾਇਦ ਜਲੰਧਰ ਹੁਸ਼ਿਆਰਪੁਰ ਔਰ ਜ਼ਿਲ੍ਹੇ ਜਿਹੜੇ ਆ ਪਾਕਿਸਤਾਨ ਚਲਾ ਗਏ, ਮੈਜੋਰਟੀ ਮੁਸਲਮਾਨਾਂ ਦੇ। लेकिन जिस वे अनाउंसमेंट हुई मैं भी सुनी, सारे ज़िले नहीं, और उस वे डिसाइड होया कि जी और नाल जिस वे अनाउंसमेंट हुई है नाल ही शुरू हो गई ਵੱਡਾ ਟੁੱਕੀ ਜਾਂ ਕੋਈ ਇਸ ਤਰ੍ਹਾਂ ਦੇ ਮਾਮਲਾ ਸ਼ੁਰੂ ਹੋਇਆ। ਤੇ ਤੁਹਾਡੇ ਪਿੰਡ ਦੇ ਵਿੱਚ ਕੋ ਹੋਇਆ ਇਸ ਤਰ੍ਹਾਂ ਦਾ ਮਾਮਲਾ? ਨਹੀਂ, ਸਾਡੇ ਪਿੰਡ 'ਚ ਨਹੀਂ ਹੋਇਆ ਇਸ ਤਰ੍ਹਾਂ ਦਾ, ਕਿਉਂਕਿ ਉਹਦੇ ਵਿੱਚ ਮੇਰੇ ਦਾਦਾ ਜੀ ਚੌਧਰੀ ਅਮਾਨ ਖਾਨ ਜੀ ਦੀ ਬਹੁਤ ਜ਼ਿਆਦਾ एक बड़ी रूहानी हस्ती सा और ਉਹਨਾਂ ਦੀ ਵਜ੍ਹਾ ਨਾਲ ਸਾਡੇ ਪਿੰਡ 'ਚ ਵੱਡਾ। ਅੱਛਾ ਇਹ ਦੱਸੋ ਕਿ ਤੁਸੀਂ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਵੰਡ ਹੋ ਗਈ ਹੈ, ਪਾਕਿਸਤਾਨ ਬਣ ਗਿਆ ਹੈ, ਤੁਸੀਂ ਕਿਸ ਟਾਈਮ ਨਿਕਲੇ? ਤੁਹਾਨੂੰ ਕੋਈ ਯਾਦ ਹੈ ਘਰੋਂ? ਅਸੀਂ ਤਾਂ ਪਹਿਲੇ ਦਿਨ ਤੇ ਪਹੁੰਚੇ ਸੀ। ਅੱਛਾ ਤੁਸੀਂ ਪਹਿਲੇ ਹੀ ਜਲੰਧਰ ਸੋ? ਮੈਂ, ਮੇਰੇ ਵਾਲਿਦ ਸਾਹਿਬ, ਮੇਰੀ ਸ਼ੀਰਾ, ਮੇਰੇ ਵਾਲਦਾ, ਅਸੀਂ ਪਹਿਲੇ ਹੀ ਜਲੰਧਰ ਉੱਥੇ ਹਰੀ ਸਿੰਘ ਸਾਹਿਬ ਦੇ ਸਾਨੂੰ ਪਹਿਲੇ। ਇਹ ਹਰੀ ਸਿੰਘ ਸਾਹਿਬ ਜਿਹੜੇ ਨੇ ਕੋਈ ਸੋਸ਼ਲ ਵਰਕਰ ਸਨ ਜਾਂ ਕੀ ਸਨ, ਕਿਸ ਤਰ੍ਹਾਂ ਦੇ? ਇਹ ਅਸਲ ਜੇ ਵੀ ਫੋਲੋ ਸੀ ਮੇਰੇ ਦਾਦਾ ਜੀ ਦੇ ਮੰਨਣੇ ਵਾਲੇ। ਠੀਕ ਹੈ। ਇਹ ਸਿੱਖ ਸਨ? ਸਿੱਖ ਫੈਮਿਲੀ, ਲੇਕਿਨ ਉਹਨਾਂ ਨੂੰ ਮੰਨਦੇ ਸਨ, ਉਹਨਾਂ ਦੀ ਇੱਜ਼ਤ ਇਕਰਾਮ ਕਰਦੇ ਸਨ। ਤੁਸੀਂ ਕਿਵੇਂ ਨਿਕਲੇ ਉੱਥੋਂ ਜਲੰਧਰ ਤੋਂ? ਫਿਰ ਜਲੰਧਰ ਤੋਂ ਸਾਨੂੰ ਉਹਨਾਂ ਨੇ ਐਡਵਾਈਜ਼ ਇਹ ਕੀਤਾ ਕਿ ਜੇ ਹੁਣ ਤੁਸੀਂ ਪਿੰਡ ਜਾਓਗੇ ਤਾਂ ਰਸਤੇ ਦੇ ਵਿੱਚ ਕੋਈ ਮਸਲਾ ਹੋ ਜਾਏ ਤੁਹਾਡੇ ਨਾਲ, ਤੁਸੀਂ ਬਿਹਤਰ ਹੈ ਕਿ ਇੱਥੋਂ ਪਾਕਿਸਤਾਨ ਚਲੇ। ਠੀਕ ਹੈ। ਔਰ ਇਹਨਾਂ ਦੇ ਸੀ ਭਗਵਾਨ ਸਿੰਘ ਸਾਹਿਬ ਆਈ ਜੀ ਉਸ ਵੇਲੇ ਪੰਜਾਬ ਦੇ। ਠੀਕ ਹੈ। ਉਹਨਾਂ ਨੇ ਕਿਹਾ ਜੀ ਕਿ ਤੁਹਾਨੂੰ ਅਸੀਂ ਇੱਥੋਂ ਕਪੂਰਥਲਾ ਪਹੁੰਚਾਉਣੀ। ਕਪੂਰਥਲਾ ਰਿਆਸਤ ਸੀ ਜੀ, ਜਿਹਦੇ 'ਚ ਕੋਈ ਜ਼ਿਆਦਾ ਘੱਟ-ਵੱਟ ਨਹੀਂ ਹੋਈ, ਕੋਈ ਮਾਮਲਾ ਨਹੀਂ ਹੋਇਆ। ਠੀਕ ਹੈ। ਉੱਥੋਂ ਫਿਰ ਅੱਗੇ ਦੇਖਾਂਗੇ ਕਿ ਕਿਸ ਤਰ੍ਹਾਂ ਤੁਸੀਂ ਅੱਗੇ ਪਾਕਿਸਤਾਨ ਜਾ ਸਕਦੇ। ਠੀਕ ਹੈ। ਕਪੂਰਥਲਾ ਉਹਨਾਂ ਨੇ ਜਾਣੇ ਵਾਲੇ ਕੋਲ ਸਾਨੂੰ ਉੱਥੇ ਭੇਜ ਦਿੱਤਾ। ਅਸੀਂ 15 ਦਿਨ ਦੇ ਕਰੀਬ ਕਪੂਰਥਲਾ
ਉੱਥੇ ਕੋਈ ਕੱਟਵਾਦੀ ਜਾਂ ਕੋਈ ਇਸ ਤਰ੍ਹਾਂ ਦਾ ਹੰਗਾਮੇ ਨਹੀਂ ਹੋਏ? ਉੱਥੇ ਹੰਗਾਮਾ ਉਸ ਵੇਲੇ ਨਹੀਂ ਸੀ, ਬਾਅਦ ਚ ਹੋਏ ਹੋਣ ਤਾਂ ਮੈਂ ਕਹਿ ਸਕਦਾ। ਠੀਕ ਹੈ, ਤੁਸੀਂ ਕਪੂਰਥਲਾ ਪਹੁੰਚ ਗਏ। ਕਪੂਰਥਲਾ ਹੋਇਆ, ਉੱਥੇ ਕੋਈ 15 ਦਿਨ ਅਸੀਂ ਰਹੇ, ਔਰ ਉਹਦੇ ਬਾਅਦ ਉਹਨਾਂ ਨੇ ਕਿਹਾ ਜੀ ਕਿ ਇੱਕ ਆਰਮੀ ਪ੍ਰੋਟੈਕਟਡ ਟ੍ਰੇਨ ਜਿਹੜੀ ਹੈ ਪਾਕਿਸਤਾਨ ਜਾ ਰਹੀ ਹੈ, ਤੁਸੀਂ ਬਿਹਤਰ ਹੈ ਉਹਦੇ ਚ ਫਿਰ ਅਸੀਂ ਚਲੇ ਗਏ। ਔਰ ਕਿਹੜੀ ਜਗ੍ਹਾ ਤੋਂ ਤੁਸੀਂ ਟ੍ਰੇਨ 'ਚ ਬੈਠੇ? ਕਪੂਰਥਲਾ ਹੀ ਹੁਣ ਜ਼ਿਆਦਾ ਨਹੀਂ ਯਾਦ ਆਉਂਦੇ, ਕਪੂਰਥਲਾ ਦੇ ਕੋਲੋਂ ਬੈਠੇ ਟ੍ਰੇਨ। ਉਹ ਸਟੇ ਜਾਂ ਉੱਥੇ ਬੈਠੇ ਔਰ ਉਹਨੂੰ आर्मी की प्रोटेक्शन हासिल थी। और रास्ते से भी वो एक जगह तकरीबन 2-2.5 घंटे वो गड्डी रुकी और सब पता ही चल कि जी ये गड्डी रोक ली गई है और शायद वो कोई जगह का पता है जिथे गड्डी रुकी थी? ठीक हो। और लेकिन 1-2-2.5 घंटे के बाद वो आर्मी ने कॉर्डन कर ली सारी पाकिस्तान की ਜਿਹੜੀ ਕੋਈ ਬਲੋਚ ਗਵਰਨਮੈਂਟ ਜਾਂ ਜਿਹੜੀ ਰਵੀਰ ਦਾ ਮੈਨੂੰ ਨਹੀਂ ਯਾਦ ਕੌਣ ਸੀ ਨਹੀਂ, लेकिन आर्मी के बंदे जरूर से उन्होंने काटिंग कर ठीक है। और उसके बाद 2-2.5 घंटे बाद चल क्योंकि पता ही चलिया सी कि लाइफ होगी पड़ी है जो उखाड़ दी ठीक है, बड़ी दी रिपेयर शायद होगी और उसके बाद वापस ਅਸੀਂ ਸੇਫਲੀ ਪਹੁੰਚ ਗਏ। ਬਾਕੀ ਸਾਡੀ ਫੈਮਿਲੀ ਜਿਹੜੀ ਸੀ ਉਹ ਸਾਰੇ ਪਹਿਲਾ ਕੈਂਪ ਜਿਹੜਾ ਸੀ ਨੰਦਾ ਚੌਰ ਸੀ। ਨੰਦਾ ਚੌਰ ਦੇ ਵਿੱਚ ਤੁਹਾਡੀ ਫੈਮਿਲੀ ਦਾ ਪਹਿਲਾ ਕੈਂਪ ਸੀ। ਔਰ ਉਹਦੇ ਬਾਅਦ ਸ਼ਾਇਦ ਗਏ ਆ ਕੈਂਪਾਂ ਜੀ। ਤੁਸੀਂ ਜਦੋਂ ਉੱਥੋਂ ਆਏ ਹੋ ਕਪੂਰਥਲਾ ਰਿਆਸਤ ਤੋਂ ਪਾਕਿਸਤਾਨ, ਤੁਸੀਂ ਕੋਈ ਕੱਟਵੜ ਵੇਖੀ ਰਸਤੇ 'ਚ ਕਿਸੇ ਜਗ੍ਹਾ ਤੇ ਕੋਈ ਲਾਸ਼ਾਂ ਕੋਈ ਇਸ ਤਰ੍ਹਾਂ ਦਾ ਮਾਮਲਾ? ਹਾਂ ਲਾਸ਼ਾਂ ਜ਼ਰੂਰ ਨਜ਼ਰ ਆਈਆਂ ਲੇਕਿਨ ਕੱਟਦੇ ਵੱਧਦੇ ਹੁੰਦੇ ਨਹੀਂ ਦੇਖੇ ਕਿਉਂਕਿ ਆਰਮੀ ਨਾਲ ਸੀ ਜੀ ਇਸ ਵਾਸਤੇ ਲਾਸ਼ਾਂ ਤੁਹਾਨੂੰ ਇਹਦੇ ਪਟਰੀ ਦੇ ਲਾਇਬਾ ਨਜ਼ਰ ਆਈਆਂ। ਤੁਹਾਡੀ ਫੈਮਿਲੀ 'ਚੋਂ ਵੀ ਕੋਈ ਕਿਸੇ ਦੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਹੋਇਆ ਕੋਈ ਜੋ ਤੁਹਾਡੀ ਫੈਮਿਲੀ? ਸਾਡੀ ਫੈਮਿਲੀ ਦੇ ਨਾਲ ਮੇਰੇ ਮਾਮੂ ਸੀ ਲਤੀਫ ਸਾਹਿਬ ਦਾ ਨਾਂ ਸੀ, ਉਹਨਾਂ ਦੀ ਪੂਰੀ ਫੈਮਿਲੀ ਸ਼ਹੀਦ ਹੋ ਗਈ, ਕੱਟ ਦਿੱਤੀ ਗਈ। ਇਹ ਆਪਣੇ ਪਿੰਡ 'ਚ ਹੀ ਹੋਈ? ਨਹੀਂ, ਉਹ ਮੇਰੇ ਦਿੱਲੀ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉੱਥੇ ਸ਼ਹੀਦ ਕਰਤਾ ਗਿਆ। ਫਿਰ ਮੇਰੀ ਫੁੱਫੀ ਸੀ और उन्होंने भी बात थी माइग्रेट कर गया जो बात थी तक वो भी आ गया क्योंकि उन्हें सिर में काफ़ी बड़ा कट सी। अच्छा, ਤੁਸੀਂ ਜਦੋਂ ਕਪੂਰਥਲਾ ਤੋਂ ਚੱਲੇ ਹੋ ਤਾਂ ਪਹਿਲਾਂ ਤੁਹਾਡਾ ਸਟੇ ਕਿੱਥੇ ਹੋਇਆ? ਤੁਹਾਨੂੰ ਕਦੋਂ ਪਤਾ ਚੱਲਿਆ ਕਿ ਅਸੀਂ ਪਾਕਿਸਤਾਨ ਚ ਆ ਗਏ ਹਾਂ ਜਾਂ ਆਜ਼ਾਦ ਹੋ ਗਏ ਹਾਂ ਜਾਂ ਇੱਕ ਨਹੀਂ ਲਾਹੌਰ ਪਹੁੰਚਣੇ ਦੇ ਬਾਅਦ ਜਲਦੀ ਪਾਕਿਸਤਾਨ ਫਿਰ ਤੁਹਾਡੀ ਕੀ ਫੀਲਿੰਗਸ ਸਨ? ਉੱਥੇ ਤੇ ਪਰੇਸ਼ਾਨੀ ਸੀ ਨਾ ਕਪੂਰਥਲਾ ਚ ਵੀ ਜਲੰਧਰ ਨਹੀਂ ਉਹ ਫੀਲਿੰਗ ਹੈ ਕਿ ਜੀ ਹੁਣ ਸਾਡੀ ਜਾਨ ਬਚ ਗਈ ਚਲੋ ਜਾ ਕੇ ਅਸੀਂ ਲਾਹੌਰ ਪਹੁੰਚ ਗਏ। ਲਾਹੌਰ ਵੀ ਆ ਰਿਹਾ ਅੱਛਾ, ਲਾਹੌਰ ਤੁਸੀਂ ਕੈਂਪ ਚ ਪਹੁੰਚੇ ਜਾਂ ਟ੍ਰੇਨ 'ਚ ਬੈਠੇ ਰਹੇ? ਟ੍ਰੇਨ 'ਚ ਬੈਠੇ ਰਹੇ ਔਰ ਉਹ ਫਿਰ ਉਸੇ ਗੁਜਰਾਂਵਾਲੇ ਕਿੱਥੇ ਤੁਸੀਂ ਆਏ ਫਿਰ? ਅੱਛਾ, ਇੱਥੇ ਕੰਗਣੀ ਵਾਲੇ ਦੇ ਕਰੀਬ ਜਿਹੜਾ? ਨਹੀਂ ਉਹਨਾਂ ਦਾ ਮਜ਼ਾਰ ਕੰਗਣੀ ਵਾਲੇ ਲੇਕਿਨ ਕੁਮਾਰਾਂ ਵਾਲੀ ਗਲੀ ਉਰਦੂ ਬਾਜ਼ਾਰ ਚ ਕੁਮਾਰਾਂ ਵਾਲੀ ਗਲੀ ਉੱਥੇ ਤੁਹਾਡਾ ਸਟੇ ਹੋਇਆ ਪਹਿਲਾ। ਉਦੋਂ ਜਦੋਂ ਤੁਸੀਂ ਆਏ ਹੋ ਕੁਮਾਰਾਂ ਦੀ ਗਲੀ ਉਰਦੂ ਬਾਜ਼ਾਰ, ਉਦੋਂ ਕਿਵੇਂ ਦਾ ਸੀ? ਇੱਥੇ ਕੀ ਸੂਰਤ ਹਾਲ ਸੀ ਸ਼ਹਿਰ? ਉਸ ਵੇਲੇ ਹਾਲੇ ਮਾਈਗ੍ਰੇਟ ਕਰ ਰਹੇ ਸੀ ਸਿੱਖ ਵੀ ਹਿੰਦੂ ਵੀ ਜਿਹੜੇ ਨੇ ਹਿੰਦੁਸਤਾਨ ਜਾਣਾ ਸੀ। ਅੱਛਾ, ਇੱਥੇ ਮੌਜੂਦ ਸਨ ਲੇਕਿਨ ਮਾਈਗ੍ਰੇਸ਼ਨ ਹੋ ਰਹੀ ਸੀ। ਤੁਹਾਨੂੰ ਇਹ ਯਾਦ ਹੈ ਕਿ ਕਿਹੜੀ ਤਰੀਕਾ ਸਨ ਜਦੋਂ ਤੁਸੀਂ ਪਾਕਿਸਤਾਨ ਪਹੁੰਚੇ ਹੋ? ਅਗਸਤ ਸੀ, ਸਤੰਬਰ ਸੀ? ਲੇਕਿਨ ਐਗਜ਼ੈਕਟ ਡੇਟ ਨਹੀਂ। ਅੱਛਾ, ਉਦੋਂ ਇੱਥੋਂ ਸਿੱਖ ਹਿੰਦੂ ਜਾ ਰਹੇ ਸਨ ਤੇ ਮਕਾਨ ਵਗੈਰਾ ਤੁਹਾਨੂੰ ਈਜ਼ੀਲੀ ਮਿਲ ਗਿਆ ਸੀ? ਨਹੀਂ, ਅਸੀਂ ਇੱਥੇ ਫਿਰ ਸੈਟਲ ਹੀ ਨਹੀਂ ਹੋਏ। ਮੇਰੇ ਰਿਸ਼ਤੇਦਾਰ ਜ਼ਰੂਰ ਹੋਏ ਜਿਹੜੇ ਮੇਰੇ ਬੌਸ ਹੈ, ਠੀਕ ਹੈ, ਉਹ ਆ ਕੇ ਇੱਥੇ ਸਿਵਲ ਲਾਈਨ 'ਚ ਸੈਟਲ ਹੋ ਗਏ ਸੀ। ਠੀਕ ਹੈ, ਲੇਕਿਨ ਅਸੀਂ ਫੈਸਲਾਬਾਦ ਚਲੇ। ਫੈਸਲਾਬਾਦ ਤੁਸੀਂ ਕਿਹੜੀ ਜਗ੍ਹਾ ਤੇ ਗਏ ਫਿਰ? ਸਭ ਤੋਂ ਪਹਿਲੇ ਤਾਂ ਸਾਡੇ ਮੇਰੇ ਵਾਲਦਾ ਸਾਹਿਬਾ ਦੀ ਇੱਕ ਕਜ਼ਨ ਸੀ ਜੀ, ਯਾਰ ਉਹਨਾਂ ਦੇ ਘਰ ਸੀ ਰਹੇ। ਉਹਨਾਂ ਦਾ ਘਰ ਕਿੱਥੇ ਸੀ? ਉਹਨਾਂ ਦਾ ਚੱਕ ਨੰਬਰ 268 ਸੀ। ਚੱਕ ਨੰਬਰ 268 ਜ਼ਿਲ੍ਹਾ ਲੈਲਪੁਰ ਫੈਸਲਾਬਾਦ ਜੀ ਨੂੰ ਫਿਰ। ਠੀਕ ਹੈ, ਉੱਥੇ ਰਹੇ? ਉੱਥੋਂ ਫਿਰ ਸਾਨੂੰ ਇੱਕ ਜਗ੍ਹਾ ਤੇ ਉਸ ਵੇਲੇ ਜ਼ਿਲ੍ਹਾ ਇੱਕ ਖਾਨਦਾਨ ਇੱਕ ਜ਼ਿਲ੍ਹਾ ਅਲਾਟਮੈਂਟ ਹੋਈ। ਤੁਹਾਡੀ ਜ਼ਮੀਨ ਕਿੰਨੀ ਸੀ ਉਦੋਂ? ਤੁਹਾਡੇ ਦਾਦਾ ਜੀ ਦੀ, ਤੁਹਾਡੇ ਵਾਲਾ ਸਾਹਿਬ ਦੀ ਉੱਥੇ ਤੁਹਾਡੇ ਪਿੰਡ ਦੀ ਜ਼ਮੀਨ ਨਹੀਂ ਪਤਾ ਕਿੰਨੀ ਸੀ ਤਕਰੀਬਨ? ਦਾਦਾ ਜੀ ਜ਼ਿਆਦਾ ਔਰ ਪਿੰਡਾਂ ਦੀ ਮੁਗੀਤ ਸੀ ਉਹਨਾਂ ਦੀ ਜ਼ਮੀਨ। ਲੇਕਿਨ ਜਿੰਨੀ ਤੁਹਾਡੀ ਉੱਥੇ ਜ਼ਮੀਨ ਸੀ ਉਨੀ ਤੁਹਾਨੂੰ ਇੱਥੇ ਮਿਲੀ?
ਉਹਨੇ ਉਸ ਹਿਸਾਬ ਨਾਲ ਸ਼ਾਇਦ ਮਿਲੀ ਗਈ ਹੈ ਕਿਉਂਕਿ ਸਾਨੂੰ ਮੁਖਤਲਿਫ ਜ਼ਿਲ੍ਹੇ ਦੇ ਵਿੱਚ ਵਖੇਰਤਾ ਗਿਆ ਉੱਥੇ ਅਲਾਟਮੈਂਟ ਉਸ ਹਿਸਾਬ ਨਾਲ ਸੀ ਨਹੀਂ। ਤੁਹਾਡੀ ਫੈਮਿਲੀ ਨੂੰ ਜਾਂ ਤੁਹਾਡੇ ਨਾਲ ਵਾਲਿਆਂ ਨੂੰ? ਸਾਰਿਆਂ ਨੂੰ, ਯਾਨੀ ਸਾਨੂੰ ਜਿਹੜੀ ਮਿਲੀ ਉਹ ਫੈਸਲਾਬਾਦ, ਉਸ ਤੋਂ ਜਿਹੜੀ ਬਾਕੀ ਬਚ ਗਈ ਗੁਜਰਾਂਵਾਲਾ, ਅੱਛਾ ਜਿਹੜੀ ਅਪਾਇਰ ਹੋ ਗਈ ਹੈ ਪਿੱਛੋਂ ਮਿਲ ਜਾ ਗਈ, ਠੀਕ ਹੈ। ਔਰ ਉਹਦੇ ਬਾਅਦ ਜਿਹੜੇ ਉੱਥੋਂ ਵੀ ਬਚ ਗਏ ਉਹ ਫਿਰ ਮੁਜ਼ੱਫਰਗੜ੍ਹ ਦਾ ਮੁਜ਼ੱਫਰ ਲਈ ਆ। ਠੀਕ ਹੈ। ਤੁਸੀਂ ਫੈਸਲਾਬਾਦ ਕਿਹੜੇ ਚਾਕੇ 'ਚ ਬਾਤ ਹੋਏ, ਤੁਹਾਨੂੰ ਕਿੱਥੇ ਚੱਕ ਮਿਲੇ? ਨੰਬਰ 271 ਚਿੱਟੀ ਕੋਠੀਆਂ ਦੇ ਨਾਲ ਦੇ ਨਾਲ ਚੱਕ ਨੰਬਰ 271 ਚਿੱਟੀ ਕੋਠੀ ਆਰਪੀ। ਠੀਕ ਹੈ। ਆਰਪੀ ਉੱਥੇ ਜਦੋਂ ਤੁਸੀਂ ਗਏ ਹੋ ਤੇ ਉਹ ਪਿੰਡ ਵੀ ਸਿੱਖਾਂ ਦਾ ਸੀ, ਉੱਥੇ ਰਹਿੰਦੇ ਉਹ ਵੀ ਤੁਸੀਂ? ਹਾਂ, ਅਸਲ 'ਚ ਉਹਦਾ ਨਾਮ ਪਿੰਡ ਦਾ ਸੀ ਸੰਤ ਸਿੰਘ ਵਾਲਾ। ਸੰਤ ਸਿੰਘ ਵਾਲਾ, ਇਹ ਕੋਈ ਸਿੱਖ ਸੀ ਉਹਦੇ ਨਾਮ ਤੇ ਸੀ? ਉਹਦੇ ਇਰਦ ਗਿਰਦ ਜਿਹੜੇ ਆਬਾਦੀਆਂ ਸੀ ਉਹ ਇਹ ਭਾਈ ਸੀਗੇ, ਸੰਤ ਸਿੰਘ ਸੀ, ਬਲਦਰ ਸਿੰਘ ਸੀ, ਇਹ ਭਾਈ ਆਲਾ ਸਿੰਘ, ਪ੍ਰੇਮ ਸਿੰਘ। ਠੀਕ, ਇਹ ਭਾਈ ਸਨ, ਇਹ ਉਹਨਾਂ ਦੇ ਚੱਕ ਸਨ? ਇਹ ਉਹਨਾਂ ਦੇ ਚੱਕ ਸੀ। ਠੀਕ ਹੈ। ਲੇਕਿਨ ਹਾਂ ਔਰ ਖਾਲੀ ਸੀ ਉਸ ਵੇਲੇ ਉਹ ਅੱਛਾ, ਤੁਸੀਂ ਜਦੋਂ ਵੰਡ ਹੋਈ ਉੱਥੋਂ ਆਏ ਹੋ, ਸਕੂਲ ਜਾਂਦੇ ਸੋ? ਮੈਂ ਤੀਸਰੀ ਸੀ, ਤੀਸਰੀ ਕਲਾਸ ਵਿੱਚ? ਤੇ ਤੁਹਾਡੇ ਸਕੂਲ ਜਿਹੜਾ ਪਿੰਡ ਦੇ ਵਿੱਚ ਹੀ ਸੀ? ਪਿੰਡ ਦੇ ਵਿੱਚ ਸਾਡੇ ਜਿਹੜੇ ਮੇਰੇ ਦਾਦਾ ਜੀ ਦੀ ਕੋਠੀ ਸੀ ਜੀ ਜੀ, ਬਿਲਕੁਲ ਉਹਦੇ ਮੋਹੇ ਦਾ, ਬਲਕਿ ਉਸ ਸਕੂਲ ਦੀ ਜ਼ਮੀਨ ਵੀ ਮੇਰੇ ਦਾਦਾ ਜੀ ਦੀ। ਉਹ ਜੇ 10-11 ਘਰ ਸੀ ਜਿਹੜੇ ਤਰਖਾਣਾ ਦੇ ਸੀ ਉਹ ਸਾਰੇ ਸਿੱਖ ਸੀ। ਸਿੱਖ ਸਨ, ਬਾਕੀ ਸਾਰੇ ਮੁਸਲਮਾਨ? ਸਾਰੇ 100%। ਜਿਹੜੇ ਤੁਹਾਡੇ ਟੀਚਰ ਸਨ ਉਹ ਸਾਰੇ ਮੁਸਲਮਾਨ ਸਨ? ਟੀਚਰ ਵੀ ਸਿੱਖ ਵੀ ਸੀ। ਸਿੱਖ ਟੀਚਰ ਦਾ ਨਾਮ ਕੀ? ਹੈਡਮਾਸਟਰ ਜਿਹੜੇ ਸੀ ਉਹ ਮੁਸਲਮਾਨ ਸੀ। ਉਹਨਾਂ ਦਾ ਕੀ ਨਾਮ ਸੀ ਹੈਡਮਾਸਟਰ ਦਾ? ਇਹਨੂੰ ਯਾਦ ਪੈਂਦਾ ਸੰਦਲ ਖਾਨ ਸ਼ਾਇਦ ਸੀ। ਸੰਦਲ ਖਾਨ। ਉਹ ਫਿਰ ਤੁਹਾਨੂੰ ਪਤਾ ਕਿ ਕਿੱਥੇ ਆਏ ਜਾਂ ਕੀ ਹੋਇਆ ਕੋਈ ਉਹਨਾਂ ਦੇ? ਉਹ ਮੇਰਾ ਖਿਆਲ ਹੈ ਇਹਦੇ ਤੇ ਨੀਆਂ ਚੰਨੂ ਸਾਈਡ ਦੇ ਆਬਾਦ ਹੋਇਆ, ਉਹ ਵੀ ਰਾਜਪੂਤ ਸਨ? ਜਿਹੜੇ ਤੁਹਾਡੇ ਸਿੱਖ ਟੀਚਰ ਸਨ ਉਹਨਾਂ ਦਾ ਕੀ ਨਾਮ ਸੀ? ਨਾਮ ਤੇ ਕੋਈ ਉਹਨਾਂ ਤਰਖਾਣਾ ਦੇ ਜਿਹੜੇ ਸਿੱਖ ਸਨ, ਤਰਖਾਣਾ ਦਾ ਕੰਮ ਕਰਦੇ ਸਨ, ਉਹਨਾਂ ਦੇ ਕੋਈ ਤੁਹਾਡੇ ਹਮ ਉਮਰ ਕੋਈ ਬੱਚਾ ਹੋਵੇ ਜਿਹੜਾ ਤੁਹਾਡੀ ਕਲਾਸ ਪੜ੍ਹਦਾ ਹੈ, ਪਹਿਲੀ, ਦੂਸਰੀ, ਤੀਸਰੀ? ਜ਼ਿਆਦਾ ਆਈਡੀਆ ਨਹੀਂ। ਅੱਛਾ, ਕੋਈ ਕਿਸੇ ਦਾ ਵੀ, ਕੋਈ ਯਾਰ ਬੇਲੀ ਦਾ ਵੀ ਨਹੀਂ? ਚਲੋ ਇੱਕ ਤੇ ਸਕੂਲ ਪੜ੍ਹਦੇ ਨਾ, ਇੱਕ ਹਮ ਉਮਰ ਹੋਵੇ ਜਿਹੜਾ ਤੁਹਾਡਾ ਯਾਰ ਬੇਲੀ ਹੋਵੇ ਉਸ ਟਾਈਮ ਦਾ, ਉਹਦਾ ਕਿਸੇ ਦਾ ਨਾਮ ਦਾ ਪਤਾ? ਇੱਕ ਹੁਣ ਜਦੋਂ ਮੈਂ ਵਿਜ਼ਿਟ ਕੀਤਾ ਸੀ ਹਾਂ, ਉਸ ਵੇਲੇ ਮਾਸਟਰ ਟੇਲਰ ਮਾਸਟਰ ਦਾ ਕੰਮ ਕਰਦੇ ਸੀ। ਅੱਛਾ, ਔਰ ਉਹ ਕਲੇਮ ਕਰਦੇ ਸੀ ਕਿ ਮੈਂ ਤੁਹਾਡਾ ਕਲਾਸ ਕਰਦਾ। ਉਹਦਾ ਨਾਮ ਕੀ ਹੈ? ਨਾਮ ਮਾਸਟਰ ਸਾਹਿਬ ਹੈ, ਮੈਨੂੰ ਨਹੀਂ ਪਤਾ ਉਹਦਾ ਨਾਮ। ਸਿੱਖ ਫੈਮਿਲੀ ਦਾ? ਨਹੀਂ, ਉਹ ਤਾਂ ਲੋਕ ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ, ਇਹ ਦੱਸੋ ਕਿ ਜਦੋਂ ਤੁਸੀਂ ਉੱਥੇ ਰਹਿੰਦੇ ਸੋ, ਉੱਥੇ ਸ਼ਾਦੀ ਜਿਵੇਂ ਹੁਣ ਇੱਥੇ ਹੁੰਦਾ ਹੈ 2-3 ਦਿਨ ਸ਼ਾਦੀ, ਮਹਿੰਦੀ, ਬਰਾਤ, ਵਲੀਮਾ, ਉਦੋਂ ਸ਼ਾਦੀਆਂ ਕਿਵੇਂ ਹੁੰਦੀਆਂ ਹੁਣ ਦੇ ਤੇ ਉਦੋਂ ਦੀ ਸ਼ਾਦੀਆਂ ਦਾ ਕੋਈ ਫਰਕ ਦੱਸੋ? ਉਦੋਂ ਇੱਕ ਸਾਡੀ ਮਸਜਿਦ ਜਿਹੜੀ ਸੀ, ਸਾਡੇ ਪਿੰਡ 'ਚ 2 ਮਸਜਿਦਾਂ ਸੀ। 2 ਮਸਜਿਦਾਂ ਤੇ ਇੱਕ ਗੁਰਦੁਆਰਾ ਵੀ ਸੀ? ਗੁਰਦੁਆਰਾ ਕੋਈ ਸੀ। ਗੁਰਦੁਆਰਾ ਵੀ ਸੀ, ਠੀਕ ਹੈ। ਨਾ ਮੰਦਰ ਸੀ? ਮੰਦਰ ਸੀ, ਕੁਝ ਨਹੀਂ। 2 ਮਸਜਿਦਾਂ ਸਨ? 2 ਮਸਜਿਦਾਂ ਸੀ, ਇੱਕ ਈਸਟ 'ਚ ਔਰ ਇੱਕ ਵੈਸਟ 'ਚ। ਠੀਕ ਹੈ। ਔਰ ਅਸੀਂ ਵੈਸਟ 'ਚ ਸੀ, ਮਗਰਬ ਵਾਲੇ ਪਾਸੇ? ਮਗਰਬ ਵਾਲੇ ਪਾਸੇ। ਔਰ ਉਸ ਦੇ ਨਾਲ ਇੱਕ ਬਹੁਤ ਬੜਾ ਲੰਬਾ ਕਮਰਾ ਬਣਾਇਆ ਸੀ ਜਿਹਨੂੰ ਸ਼ਾਦੀ ਘਰ ਕਹਿੰਦੇ ਸੀ। ਸ਼ਾਦੀ ਘਰ ਜਿਵੇਂ ਇੱਥੇ ਜ਼ਾਰਾ ਹੁੰਦਾ ਹੈ ਜਾਂ ਜਾਂਦੀ ਘਰ ਕਹਿੰਦੇ? ਜਾਂਦੀ ਘਰ। ਠੀਕ ਹੈ। ਔਰ ਉਦੋਂ ਉਹ ਜਿਹੜੀ ਵੀ ਬਾਰਾਤ ਆਉਂਦੀ ਸੀ ਜਾਂਦੀ ਘਰ ਚ ਉਹ ਉੱਥੇ ਰਹਿੰਦੇ ਸੀ। ਔਰ ਸਾਰਾ ਜਿੰਨੇ ਵੀ ਪਿੰਡ ਦੇ ਲੋਕ ਸੀ ਉਹ ਉੱਥੇ ਵਾਪਸ ਕਰਦੇ ਸੀ, ਅਸੀਂ ਵੀ ਉੱਥੇ ਕਰਦੇ ਸੀ। ਤੇ ਕਿੰਨੇ ਦਿਨ ਬਰਾਤ ਰਹਿੰਦੀ ਸੀ? ਬਰਾਤ ਡਿਪੈਂਡ ਕਰਦਾ ਸੀ ਕਿੰਨੀ ਦੂਰੋਂ ਆਈ ਹੈ। ਠੀਕ ਹੈ। ਅਗਰ ਤਾਂ ਇਹਦੇ ਇਲਾਕੇ ਚ ਕਿਧਰੇ ਆ ਗਏ ਤਾਂ ਸੁਬਾਹ ਜਾਂਦੀ ਸੀ, ਆਉਂਦੀ ਸੀ ਸ਼ਾਮ ਨੂੰ ਚਲੀ ਜਾਂਦੀ ਸੀ। ਠੀਕ ਹੈ। ਤੇ ਦੂਰੋਂ ਆਈ ਅਗਰ ਹੈ? ਦੂਰੋਂ ਆਈ ਹੈ ਤਾਂ ਫਿਰ ਸਾਰਾ ਪਿੰਡ ਇਕੱਠਾ ਹੋ ਕੇ ਦੂਸਰੇ 4 ਪਾਈਆਂ ਇਕੱਠੇ ਕਰਦੇ ਸੀ ਔਰ ਉੱਥੇ ਜਾਨੀ ਘਰ ਦੇ ਵਿੱਚ entertain ਵੀ ਕਰਦੇ ਸੀ। ਤੇ ਉਦੋਂ ਖਾਣੇ ਕੀ ਹੁੰਦੇ ਹਨ ਦੇਸੀ? ਉਹ ਬਹੁਤ ਸਾਦਾ ਖਾਣਾ, ਅਮੂਮਨ ਗੋਸ਼ਤ, ਸ਼ੋਰਬਾ ਔਰ ਮੇਜ਼ ਕੁਰਸੀਆਂ ਕੋਈ ਨਹੀਂ ਸੀ, ਥੱਲੇ ਵਿਛਾਈਆਂ ਚਟਾਈਆਂ ਵਿਛਾਈਆਂ ਹੁੰਦੀਆਂ ਸੀ ਔਰ ਠੂਠੀਆਂ ਹੁੰਦੀਆਂ ਸੀ। ਜਿਵੇਂ ਸੁਣੀਦਾ ਹੈ ਕਿ ਦੇਸੀ ਘਿਓ ਬੜਾ ਹੁੰਦਾ ਸੀ, ਉਹ ਅਸਲ ਗੱਲ ਹੈ ਜਾਂ ਵੈਸੇ ਸੁਣਨ ਜੀ ਲੋਟਿਆਂ 'ਚ ਘਿਓ ਨਹੀਂ ਟੀਨਾਂ ਦੇ ਵਿੱਚ, ਜਾਂ ਮਤਲਬ ਕਿ ਲੋਟਿਆਂ ਨਾਲ ਜਿਹੜਾ ਨਾ ਪਾਣਾ ਚੌਲਾਂ ਤੇ ਇਹ ਉਹ ਐਸਾ ਨਹੀਂ, ਚੌਲਾਂ ਤੇ ਮੈਂ ਤਾਂ ਪਾਉਂਦੇ ਨਹੀਂ ਦੇਖੇ, ਇੱਥੇ ਸ਼ੋਰਾ ਪਾਉਂਦੇ ਦੇਖੇ। ਅੱਛਾ, ਨਹੀਂ ਲੇਕਿਨ ਦੇਸੀ ਘਿਓ ਹੁੰਦਾ ਸੀ? ਬਾਲਟੀਆਂ ਦੇ ਵਿੱਚ ਸ਼ੋਰਾ ਪਾਇਆ ਹੁੰਦਾ ਸੀ, ਵਿੱਚ ਕੁੱਟੀਆਂ ਹੁੰਦੀਆਂ ਸੀ, ਉਹਦੇ ਵਿੱਚ ਕੱਟ ਕੇ ਠੀਕ ਹੈ। ਅੱਛਾ, ਇਹ ਦੱਸੋ ਕਿ ਉਦੋਂ ਤੁਸੀਂ ਖੇਡਾਂ ਕਿਹੜੀ ਖੇਡਦੇ ਹੋ? ਜਿਵੇਂ ਹੁਣ ਕ੍ਰਿਕਟ ਆ ਗਈ ਹੈ, ਹਾਕੀ ਆ ਗਈ ਹੈ, ਉਦੋਂ ਬਚਪਨ ਕਿਹੜੀ ਖੇਡਾਂ? ਮੈਂ ਵੀ ਉਸ ਜ਼ਮਾਨੇ 'ਚ ਵੀ ਮੈਂ ਕ੍ਰਿਕਟ ਖੇਲੀ ਹੈ, ਜਦੋਂ ਮੇਰੇ ਬੜੇ ਜਿਹੜੇ ਕ੍ਰਿਕਟ ਖੇਡਦੇ
ਸਕੂਲ ਦੇ ਵਿੱਚ, ਔਰ ਉਹਦੇ ਵਿੱਚ ਡਾਕਟਰ ਇਸਾਰ ਮੇਰੇ ਬ੍ਰਦਰ ਇਨ ਲਾਅ ਵੀ ਹੈ, ਵੈਸੇ ਵੀ ਡਾਕਟਰ ਡਾਕਟਰ ਸਾਹਿਬ ਮੁਹੰਮਦ ਖਾਨ ਇਸਹਾਕ ਮੁਹੰਮਦ ਖਾਨ ਇਸਰਾਰ ਇਹ ਜਿਹੜੇ ਆਈ ਅੱਛਾ ਆਈ ਸਪੈਸ਼ਲਿਸਟ ਸਪੈਸ਼ਲਿਸਟ ਉਹਨੇ ਉਹ ਨਹੀਂ ਹੈ ਜਿਹੜੇ ਜੀ, ਮੈਂ ਸਮਝਿਆ ਕਿ ਦੂਸਰੇ ਨਹੀਂ, ਡਾਕਟਰ ਇਸਰਾਰ ਸਾਹਿਬ। ਉਹ ਕਲਾਸ ਵਾਲੇ ਸੀ, ਦੋਨੋਂ ਵੀ ਡਾਕਟਰ ਸੀ, ਉਹ ਡਾਕਟਰ ਸੀ, ਦੋਨੋਂ ਕਲਾਸ ਵਾਲੇ ਸੀ। ਅੱਛਾ ਤੇ ਉਹ ਵੀ ਖੇਡਦੇ ਸੀ। ਫਿਰ ਮੇਰੇ ਬ੍ਰਦਰ ਇਨ ਲਾਅ ਸੀ ਡਾਕਟਰ ਰਿਆਜ਼ ਮੁਹੰਮਦ ਖਾਨ, ਠੀਕ ਹੈ ਉਹ ਵੀ ਕ੍ਰਿਕਟ ਖੇਡਦੇ ਸੀ। ਔਰ ਮੇਰੇ ਫੁੱਫੀ ਦਾ ਭਾਈ ਸੀ ਮੂ ਸ਼ਰੀਫ, ਉਹ ਵੀ ਉੱਥੇ ਹੁੰਦੇ ਸੀ ਉਸ ਵੇਲੇ, ਕਿ ਤੱਕ ਮੈਨੂੰ ਯਾਦ ਹੈ। ਔਰ ਇਹ ਕ੍ਰਿਕਟ ਖੇਡਦੇ ਸੀ, ਉਹਨਾਂ ਵਿੱਚ ਮੈਂ ਵੀ ਮੈਂ ਤਾਂ ਸਭ ਤੋਂ ਛੋਟਾ ਸੀ, 5 ਸਾਲ ਦਾ ਸੀ। ਔਰ ਮੈਨੂੰ ਵੀ ਦੇ ਦਿੰਦੀ ਸੀ ਬੈਟ ਲੈ ਕੇ। ਵਾਰੀ ਤੁਹਾਨੂੰ ਵੀ ਮਿਲ ਜਾਂਦੀ। ਮੂੰਹ ਦੀ ਕ੍ਰਿਕਟ ਬਾਲ ਆ ਕੇ ਲੱਗਾ। ਹੋਰ ਕਿਹੜੀ ਖੇਡਾਂ ਹੁੰਦੀਆਂ ਨੇ? ਤੁਸੀਂ ਤੇ ਕ੍ਰਿਕਟ ਖੇਡਦੇ ਹੋ, ਹੋਰ ਖੇਡਾਂ? ਵਾਲੀਬਾਲ ਸਕੂਲ ਦੀ ਆਮ ਖੇਡ ਜਿਹੜੀ ਸਾਡੇ ਜੀ। ਵਾਲੀਬਾਲ ਵੀ ਸੀ। ਇਹ ਕੋਈ ਗੁੱਲੀ ਡੰਡਾ, ਖਿੱਦੂ ਟੱਲਾ, ਇਹ ਉਹ ਇਸ ਤਰ੍ਹਾਂ ਦੀ ਖੇਡਾਂ ਵੀ ਐਸਾ? ਗੁੱਲੀ ਡੰਡਾ ਵੀ ਸੀ, ਔਰ ਕਬੱਡੀ ਵੀ ਹੁੰਦੀ ਸੀ, ਠੀਕ ਹੈ। ਔਰ ਕੁਸ਼ਤੀਆਂ ਵੀ ਕਿਸੇ ਵੇਲੇ ਹੁੰਦੀ ਸੀ, ਬੜੇ ਸੀ, ਛੋਟੇ ਨਹੀਂ ਸੀ। ਠੀਕ ਹੈ। ਔਰ ਜ਼ਿਆਦਾ ਕ੍ਰਿਕਟ ਦਾ ਕੋਈ ਆਮ ਨਹੀਂ ਸੀ, ਲੇਕਿਨ ਇਹ ਸਾਡੇ ਖੇਡਦੇ ਸੀ। ਦੱਸੋਗੇ ਕੀ ਫਰਕ ਹੈ ਉਸ ਵੇਲੇ ਤੇ ਇਸ ਵੇਲੇ? ਉਹ ਸਾਥੀ ਸੀ, ਸਾਥੀ ਸੀ, ਲੋਕ ਇੱਕ ਦੂਸਰੇ ਨੂੰ ਟਰਸਟ ਕਰਦੇ ਸੀ, ਠੀਕ ਹੈ ਲੋਕ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਵੀ ਜ਼ਿਆਦਾ ਸੀ। ਠੀਕ ਹੈ। ਹੁਣ ਨਫਸਾ ਨਫਸਾ ਆਪਣੀ अपनी और- और वो मेरा ख्याल है सिर्फ रेस फॉर मनी, वो तो रेस फॉर ਪੈਸੇ ਦੀ ਰੇਸ ਕਰ पैसे ਗਈ पैसे की लगी कौन के ਉਦੋਂ ਇੱਜ਼ਤ ਦੀ, ਭੈਣ ਭਰਾ ਦੀ, ਰਿਸ਼ਤੇ ਦੀ, ਤਲਕ ਦੀ ਜ਼ਿਆਦਾ तौकील सी और इज्जत भी करते सी, दूसरा प्यार मुहब्बत भी सी ज़्यादा सी, एक दूसरे ना अंडरस्टैंडिंग भी देते सी। जो पकिया कभी ये नहीं सी होया कि ये मुर्गा ज़िबा कर लो, नहीं जो तकल्लुफ़ नहीं सी है। जो पकिया साग पकिया, साग रोटी खा रहे, जो घर वाले खा रहे, मेहमान भी खा रहे, और बात को स्पेशली वो नहीं सी, क्योंकि लोगों को ना पैसा भी नहीं सी ठीक है। और इतना तरीके भी नहीं। अजनास ज्यादा सन, हाँ। मसलन जी में Respect, गाना करना, हाँ। ये वो पैसे ਦੀ और एक दूसरे की इज्जत सी, ਇੱਜ਼ਤ ਕਰ। बहुत करते सी। ਅੱਛਾ, ਜਦੋਂ ਤੁਸੀਂ ਪਾਕਿਸਤਾਨ ਆ ਗਏ, ਇੱਥੇ ਆ ਕੇ ਆਬਾਦ ਹੋ ਗਏ, ਚੱਕ ਦੇ ਵਿੱਚ ਜ਼ਮੀਨ ਮਿਲ ਗਈ, ਆਪਣੇ ਕੰਮਾਂ ਕਾਜਾਂ ਦੇ ਲੱਗ ਗਏ, ਫਿਰ ਤੁਹਾਡਾ ਕਦੇ ਦਿਲ ਕੀਤਾ ਹੈ ਕਿ ਮੈਂ ਆਪਣਾ ਪਿੰਡ ਜਾ ਕੇ ਵੇਖਾਂ? दिल तो बहुत दफ़ा किया, लेकिन उस वेले इन्नी सीगी भी नहीं, वीजे की भी कोई नहीं सी, इंडिया नाल वैसे सानू साडे तल्लुकात कदी भी ठीक नहीं है। ਉਦੋਂ ਦਿਲ ਕੀਤਾ ਕਿ ਅਸੀਂ ਜਾ ਕੇ ਆਪਣਾ ਪਿੰਡ ਵੇਖੀਏ, ਦਿਲ ਕਰਦਾ ਸੀ। आंदे मेरे वाल साहब गए, ਇਹ ਕਿੰਨੀ ਦੇਰ ਬਾਅਦ ਗਏ ਪਾਕਿਸਤਾਨ ਬਣ ਕੇ? मेरा ख्याल है 80 ਚ ਗਏ। 80 गए। ਠੀਕ ਹੈ। इन्हें दी वाल साहब भी गए जी। वकार दे। ਇਹਨਾਂ ਦੇ ਰਾਣਾ ਵਕਾਰ ਸਾਹਿਬ ਦੇ ਵਾਲਿਦ ਸਾਹਿਬ ਦਾ ਕੀ ਨਾਮ ਸੀ? मेरे पास छोटे भाई सही था। ਸਈਦ ਅਹਿਮਦ ਖਾਨ, ਉਹ ਵੀ ਗਏ। ਅੱਛਾ, ਤੁਸੀਂ ਇਹ ਦੱਸੋ ਕਿ ਤੁਹਾਡਾ ਵੀ ਬਚਪਨ ਉੱਥੇ ਗੁਜ਼ਰਿਆ, 9.5 ਸਾਲ ਦੇ ਸੋ, ਫਿਰ ਤੁਹਾਡਾ ਵੀ ਦਿਲ ਕੀਤਾ ਕਿ ਮੈਂ ਜਾਵਾਂ, ਆਪਣੀ ਗਲੀਆਂ ਵੇਖਾਂ, ਆਪਣਾ ਮਹੱਲਾ अभी तो ਵੇਖਾਂ? बहुत दफ़ा किया, लेकिन कुछ पाबंदियां ऐसी थी कि मैं गया। ਨਹੀਂ ਜਾ ਸਕਦੇ। ਫਿਰ ਤੁਸੀਂ ਕਦੋਂ ਗਏ ਪਹਿਲੀ ਦਫਾ ਆਪਣੇ ਪਿੰਡ? मैं गया 2016 ਤੁਸੀਂ ਪਹਿਲੀ ਦਫਾ, ਪਹਿਲੀ ਦਫਾ। ਜਦੋਂ 9 ਸਾਲ ਦੇ ਸੋ, ਉਸ ਤੋਂ ਬਾਅਦ ਹੁਣ ਜਾ ਕੇ ਜਿਹੜਾ ਨਾ ਕੋਈ ਸਮਝੋ ਕਿ 78-79 ਸਾਲ ਦੇ ਤੁਸੀਂ ਜਾ ਕੇ ਦੁਬਾਰਾ ਉੱਥੇ ਗਏ। ਤੇ ਜਦੋਂ ਤੁਸੀਂ ਇੱਥੋਂ ਗਏ, ਵੀਜ਼ਾ ਲਿਆ, ਸਾਰਾ ਪ੍ਰੋਸੈਸ ਮੁਕੰਮਲ ਕੀਤਾ, ਆਪਣੇ ਪਿੰਡ ਇੱਥੋਂ ਵਾਗੇ ਤੋਂ ਫਿਰ ਕਿਵੇਂ ਗਏ? ਕਿ ਵਾਗੇ ਤੋਂ बागे तो साढ़े जाने वाले सी, और ਉੱਥੋਂ ਆਪਣੇ ਪਿੰਡ ਤੋਂ? बागी पिंड तो चंडीगढ़ तो ਠੀਕ ਹੈ। दूर बाबे को मेरे दादाजी रहे ਅਮਾਨਤ ਅਲੀ ਖਾਨ ਸਾਹਿਬ ਨੇ? अमान खान सी। ਅਮਾਨਤ ਖਾਨ ਸਾਹਿਬ ਜੀ, उन्होंने कौन सा मुझे ਜਿਹੜੇ ਉਹਨਾਂ ਦੇ ਰੂਹਾਨੀ ਮੰਨਣ ਵਾਲੇ ਸਨ, ਪੈਰੋਕਾਰ ਸਨ, ਉਹਨਾਂ ਨੇ ਤੁਹਾਨੂੰ, ਤੇ ਤੁਹਾਡੀ ਕੀ ਫੀਲਿੰਗ ਸਨ ਜਦੋਂ ਤੁਸੀਂ ਬਾਰਡਰ ਕ੍ਰਾਸ ਕੀਤਾ? एक्साइटमेंट सी ਬਹੁਤ ਜ਼ਿਆਦਾ ਕਿ ਮੈਂ ਆਪਣਾ ਪਿੰਡ ਵੇਖਣਾ ਹੈ। मैं इतना 32 सालों के बाद अपने पिंड वापस जा रहे हैं, और फीलिंग जो जिस तरह एक्साइटमेंट मिलती है, वो फीलिंग डेफिनेटली सी, बहुत ज़्यादा एक्साइटमेंट सी, और मैं कभी सोचा नहीं सी कि मैं कर भी सकूँ। ਕਦੇ ਨਹੀਂ ਸੀ, ਖਿਆਲ ਨਹੀਂ ਸੀ ਆਇਆ ਕਿ ਮੈਂ ਆਪਣਾ ਪਿੰਡ ਦੇਖ ਸਕਾਂ, ਲੇਕਿਨ ਮਨ 'ਚ ਤਾਂ ਗਿਆ ਸੀ ਕਿ ਮੈਂ ਕਦੇ ਜਾਵਾਂ। नहीं कल तसी जल्दी जाए बदाश भी थे हुए सारा नहीं पिछले सफर हाँ। सारा में दिल करता था।
ਫਿਰ ਤੁਸੀਂ ਵਾਗਾ ਤੋਂ ਕਿੰਨਾ ਟਾਈਮ ਲੱਗਾ ਤੁਹਾਨੂੰ ਆਪਣੇ ਪਿੰਡ ਪਹੁੰਚਣ ਤੱਕ? ਆਪਣੇ ਠੀਕ ਹੈ। ਤੁਸੀਂ ਪਹਿਲੇ ਆਪਣੇ ਮਹੱਲੇ 'ਚ ਗਏ ਜਿੱਥੇ ਤੁਹਾਡਾ ਘਰ ਸੀ? ਪਹਿਲੇ ਸਭ ਤੋਂ ਉੱਥੇ ਗਏ ਜੀ ਜਿੱਥੇ ਮੇਰੇ ਦਾਦਾ ਜੀ ਦਾ। ਕੋਠੀ ਕਾਫੀ ਠੀਕ ਹੈ। ਔਰ ਉਹ ਸੇਮ ਚੇਂਜ ਉਹਨਾਂ ਨੇ ਆ ਗਿਆ ਸੀ ਪਹਿਲੇ ਤੋਂ ਉੱਥੇ ਮੈਂ ਗਿਆ ਸਮਾਂ ਕੀਤਾ ਉਹਦੇ ਬਾਅਦ ਲੇਕਿਨ ਉਹਨਾਂ ਨੇ ਤੁਸੀਂ ਆਪਣਾ ਘਰ ਪਛਾਣ ਲਿਆ? ਗਲੀ नहीं बाकी सारा तकरीबन हो गया लेकिन एक्सपेंड भी काफ़ी हो गया और पहले 100% तकरीबन 100% 80% जो है 90% मुसलमानों से 100% सिखा ਅੱਛਾ, ਹੁਣ ਤੁਹਾਡੇ ਪਿੰਡ ਦੇ ਵਿੱਚ 100% ਸਿੱਖ ਨੇ, ਮੁਸਲਮਾਨ ਕੋਈ ਨਹੀਂ ਬਿਲਕੁਲ? मुसलमान है चाहते कारण पर मैं पूछा थी मैं मुसलमान ਉਹ ਉੱਥੇ ਹੀ ਰਹਿ ਗਏ ਸਨ नहीं ਜਾਂ ਕਿਸੇ ਹੋਰ ਜਗ੍ਹਾ ਤੋਂ ਆ ਗਏ? ਉੱਥੇ ਨਹੀਂ ਆ ਤੁਹਾਡਾ ਜਿਹੜਾ ਪੁਰਾਣਾ ਘਰ ਸੀ ਉਹ ਖਤਮ ਹੋ ਕੇ ਨਵਾਂ ਬਣ ਗਈ ਉਸ ਜਗ੍ਹਾ? ये उन्होंने डिमोलिश कर छड़िया ਉਹ ਕਿਹਦੇ ਕੋਲ ਹੈ ਘਰ ਤੁਹਾਡਾ, ਕੋਈ ਪਤਾ ਹੈ? किसे की है जितनी तो है लेकिन ये तो उन्होंने नाम याद नहीं लेकिन उसको डिमोलिश करके तो उन्होंने बात कुछ ऐसे इंटेक्ट में है। एक कोई कमरा एक ਉਹ ਤੁਹਾਨੂੰ ਯਾਦ ਹੈ ਉਹ ਤੁਹਾਡਾ ਮਕਾਨ ਕਿਵੇਂ ਦਾ ਸੀ? ਉਹ ਦੱਸੋ। मकान साढ़े जिन्हें रिश्तेदारी सी मेरे नाने और नानके और मेरे दादके कौन से ਠੀਕ ਹੈ। ਇੱਕ ਹੀ ਘਰ ਸੀ ਵੱਡਾ? नहीं बड़ा नहीं करने से एक पूरी कौन सी ठीक है। जिसके अंदर मेरे नाना के भी मेरे दादके ने भी और तो मेरे दादाजी जो जड़ा घर सी मेरे ताया जी तो दादा होना ਠੀਕ ਹੈ। दूसरे ताया जी जेडे ब्रह्मा जी बहुत हो गए ਠੀਕ ਹੈ। उन्होंने घर सी और मेरे वाले साहब ਠੀਕ ਹੈ। और उन्होंने ਕਿੰਨੇ ਕਮਰੇ ਸਨ? ਉਹਦੇ ਵਿੱਚ ਦੋ ਪੋਰਸ਼ਨ ਸੀ ਠੀਕ ਹੈ। ਠੀਕ ਇੱਕ ਪੋਰਸ਼ਨ ਉੱਪਰ ਨੀਚੇ ਦਾ ਜਿਹੜਾ ਸੀ ਉਹ ਮੇਰੇ ਤਾਇਆ ਜੀ ਕੋਲ ਸੀ ਇੱਕ ਪੋਰਸ਼ਨ ਮੇਰੇ ਦੂਸਰੇ ਤਾਇਆ ਜੀ ਔਰ ਮੇਰੇ ਵਾਲੇ ਸਾਹਿਬ ਦੇ ਕੋਲ ਸੀ ਉਹ ਉੱਪਰ ਸੀ ਠੀਕ ਹੈ। ਤੇ ਉਹ ਤੋਂ ਬੜਾ ਸੀ ਔਰ ਸਾਰੇ ਪੱਕੇ ਸੀ ਸਕੂਲ ਤੁਹਾਡੇ ਘਰ ਦੇ ਨਾਲ ਹੀ ਸੀ? ਨਹੀਂ ਸਕੂਲ ਉਸ ਜਗ੍ਹਾ ਦੇ ਨਾਲ ਸੀ ਤੇ ਮੇਰੇ ਦਾਦਾ ਜੀ ਨੇ ਤੇ ਜਿਹੜੀ ਮਸਜਿਦ ਤੁਸੀਂ ਦੱਸ ਰਹੇ ਹੋ ਉਹ ਲਹਿੰਦੇ ਮਹੱਲੇ ਸੀ, ਤੁਹਾਡਾ ਘਰ ਲਹਿੰਦੇ ਮਹੱਲੇ ਸੀ? ਹਾਂ ਉਹ ਮਹੱਲੇ ਨੂੰ ਕੀ ਕਹਿੰਦੇ ਹਨ, ਕੋਈ ਨਾਮ ਹੈ? नहीं वो अपने बेगमपुर मेरा पूरे पिंड का नाम से लेकिन कहते ये सी कि जी बेगमपुर साडी साइड वाला हिस्सा है ठीक है। और जगह दूसरी साइड वो उन्होंने ये दो सही करता हूँ दो अच्छा, बेगमपुर बखरा हो गया है, जलियाला बखरा ऐसा नहीं है सिर्फ गली दरमियान की है मतलब नाम है लिया जाता है बेगमपुर जलियाला। ਉਹਨਾਂ ਦੀ ਪੰਚਾਇਤਾਂ ਵੀ ਦੋ ਨੇ ਜਿਹੜਾ ਤੋਂ ਜੜਿਆਲਾ ਦੀ ਦੋ ਨੇ। ਤੇ ਦੂਸਰਾ ਉੱਥੇ ਦੂਸਰੀ ਮਸਜਿਦ ਕਿੱਥੇ ਸੀ? वो दूसरी साइड से ईस्ट ਤੁਹਾਡੇ ਘਰ ਤੋਂ ਦੂਸਰੀ? ਤੁਹਾਡੇ ਚਲੋ ਅਸੀਂ ਇਹ ਤੇ ਹੋ ਗਿਆ ਕਿ ਸਿੱਖਾਂ ਦੇ ਯਾਰ, ਤੁਸੀਂ ਆਪਣੇ ਮੁਸਲਮਾਨਾਂ ਦੇ ਵੀ ਕੋਈ ਕਲਾਸ ਫੈਲੋ ਜਾਂ ਯਾਰ ਬੇਲੀ ਤੁਹਾਨੂੰ ਯਾਦ ਨੇ ਕੋਈ ਉਸ ਜ਼ਮਾਨੇ ਨੇ? वो ना नहीं यार ना ਤੇ ਜਿਹੜੇ ਤੁਹਾਡੇ ਮਾਂ ਮਸਜਿਦ ਨੇ ਉਹਨਾਂ ਦਾ ਨਾਮ ਤਾਂ ਪਤਾ ਹੈ? ਸਾਡੇ ਮਾਂ ਬੰਦੇ ਜਿਹੜੇ ਸੀਗੇ ਜੀ ਉਹ ਅਸਲ 'ਚ ਸਹਾਰਨਪੁਰ ਤੋਂ ਲੈ ਕੇ ਗਏ ਸੀ ਸਭ ਦੀ ਪੜ੍ਹਾਉਣ ਵਾਸਤੇ ਠੀਕ ਹੈ। और क्योंकि उन्होंने तलफ़ुज़ बहुत अच्छा सी किरत बहुत अच्छी सी ठीक है। और इन्होंने नाम ही मैं भूल गया क्योंकि वो आगे सेटल फिर पाकिस्तान पढ़ने के बाद हो गए ਸੋ ਆਗੇ ਸਾਨੂੰ ਵੀ ਤੁਹਾਡੇ ਨਾਲ ਬੇਗਮਪੁਰ ਜਲਿਆਲੇ ਤੋਂ उतो आगे सी वो आगे सी वो और सेटल हो गए और उसके बाद भी एक दफ़ा मेरी ਉਹਨਾਂ ਦੇ ਬੱਚੇ ਵਗੈਰਾ ਹੈ ਸਨ ਉਦੋਂ जब उदों नवी नवी शादी हुई सी ਜਦੋਂ ਮੰਨ ਲਓ ਇਹ ਪਾਕਿਸਤਾਨ ਬਣੇ? सहारनपुर रहता गया सी और बाकी इमाम भी सी और बिलखसूस बच्चों की टीचर सी ਤੁਸੀਂ ਇੰਡੀਆ ਗਏ 2 ਸਾਲ ਪਹਿਲੇ, ਸਕੂਲ ਦੀ ਤੁਹਾਡੀ ਉਹੀ ਬਿਲਡਿੰਗ ਸੀ ਜਾਂ ਚੇਂਜ ਹੋਈ? स्कूल उन्होंने सारे से 10 रूफ यानी जो तीन कमरे सी ठीक है। ते उदों वो बिल्डिंग उन्होंने हटा के पक्की बिल्डिंग थोड़ी हटा के उस जगह हुई है। जगह ਜਦੋਂ ਤੁਸੀਂ ਪਿੰਡ 'ਚ ਗਏ ਤੇ ਤੁਹਾਡਾ ਲੋਕਾਂ ਨੇ ਇਸਤਕਬਾਲ ਕੀਤਾ, ਤੁਹਾਡੇ ਦਾਦਾ ਜੀ ਦੀ ਹਸਤੀ ਦੀ ਵਜ੍ਹਾ ਤੋਂ ਲੋਕ ਆਏ ਉੱਥੇ ਮਿਲੇ? ਉਹਨਾਂ ਦੀ ਯੂਨੀਅਨ ਕੌਂਸਲ ਪੂਰੀ ਦੀ ਪੂਰੀ ਦੋਨਾਂ ਪਿੰਡਾਂ ਦੀ ਇਹ ਬੇਗਮਪੁਰ ਜਲਿਆਲਾ ਦੀ? ਹਾਂ ਦੋ ਯੂਨੀਅਨ ਕੌਂਸਲ ਉਹਨਾਂ ਦੀਆਂ ਪੰਚਾਇਤਾਂ ਦੀਆਂ ਯੂਨੀਅਨ ਕੌਂਸਲ ਜਾਂ ਪੰਚਾਇਤ ਜੋ ਵੀ ਕਰ ਜੀ ਜੀ ਤੇ ਉਹ ਦੋਨੋਂ ਹੀ ਪੂਰੇ ਦੇ ਪੂਰੇ ਮੈਂਬਰ ਉਹਨਾਂ ਦੇ ਆਏ, ਉਹਨਾਂ ਦੇ ਚੇਅਰਮੈਨ ਦੇ ਸਾਰੇ ਉਹਨਾਂ ਨੇ ਵੈਲਕਮ ਕੀਤਾ ਬੰਦਾ ਤੋਹਫੇ ਵੀ ਦਿੱਤੇ
ਠੀਕ ਹੈ। ਉਹ ਉਹਨਾਂ ਨੇ ਵੀ ਤੁਹਾਨੂੰ ਕੋ ਪੁੱਛਿਆ ਜੇ ਉੱਥੇ ਸਿੱਖ ਸਨ ਉਹ ਵੀ ਮਹਾਜਰ ਸਨ ਕੋਈ ਜਾਂ ये वाला जो पूछा जी लोग फैसलाबाद का कोई है तो एक बंदे ने कहा मैं ਠੀਕ ਹੈ। तो उन्होंने तो भी इसको माइग्रेट कर दीजिए ਫੈਸਲਾਬਾਦ ਤੁਸੀਂ ਫੈਸਲਾਬਾਦ ਆ ਗਏ ਉਹ ਫੈਸਲਾਬਾਦ ਤੋਂ ਤੁਹਾਡੇ ਪਿੰਡ ਚਲੇ ਗਏ, ਠੀਕ ਹੋ ਗਿਆ। ਫਿਰ ਤੁਸੀਂ ਕਿੰਨੇ ਦਿਨ ਉੱਥੇ ਰਹੇ ਉੱਥੇ ਅਸੀਂ ਆਪਣੇ ਪਿੰਡ? ਜਿਹੜੇ ਆ ਉਹ ਅਸੀਂ ਰਹੇ ਹਾਂ ਤਕਰੀਬਨ 4-5 ਦਿਨ ਪਹੁੰਚੇ 4-5 ਦਿਨ ਬਸ ਉੱਥੇ ਇਹ ਰੂਟੀਨ ਦੇ ਸੁਬਹ ਉੱਠਣਾ ਆਪਣਾ ਬਾਜ਼ਾਰ ਸ਼ਰੀਫ ਤੇ ਸਲਾਮ ਪੇਸ਼ ਕਰਨਾ ਉਸ ਦੁਆ ਕਰ- ਉਸ ਦਾ ਉਹ ਅੱਛਾ ਉਰਸ ਸੀ ਉਦੋਂ ਹਾਂਜੀ, ਉਸ ਤੇ ਕੀ ਹੁੰਦਾ ਹੈ ਉਰਸ ਤੇ ਕੀ ਤਰਤੀਬ ਹੁੰਦੀ ਹੈ ਕਦੋਂ ਹੁੰਦਾ ਹੈ ਇਹ 7-8 7-8-9 ਅਕਤੂਬਰ ਅਕਤੂਬਰ ਹਰ ਸਾਲ ਉੱਥੇ ਉਰਸ ਹੁੰਦਾ ਹੈ। ਅਕਤੂਬਰ ਹਰ ਸਾਲ ਹੁੰਦਾ ਉਹਦੇ ਬਾਅਦ ਜਨਵਰੀ ਚ ਹੁੰਦਾ ਇਹ ਕੌਣ ਲੋਕ ਨੇ ਉੱਥੇ ਜਿਹੜੇ ਤੁਹਾਡੇ ਤੋਂ ਬਾਅਦ ਤੁਹਾਡੀ ਫੈਮਿਲੀ ਦੇ ਇੱਥੇ ਆ ਗਈ ਕੌਣ ਕਰਵਾਉਂਦਾ ਉਹ ਜਿਹੜੇ ਮੁਸਲਿਮ ਸੀ ਉੱਥੇ ਉਸ ਉਹਦੇ ਵੇਲੇ ਵਿੱਚ ਮੁਸਲਮਾਨ ਵੀ ਨੇ ਸਿੱਖ ਹਿੰਦੂ ਵੀ ਨੇ ਹਾਂ ਸਿੱਖ ਵੀ ਹੈ ਮੁਸਲਮਾਨ ਵੀ ਠੀਕ ਹੈ ਹੈ। ਔਰ ਜਿਹੜੇ ਸਿੱਖ ਹੈ ਉਹ ਮੁਸਲਿਮ ਵੀ ਪੜ੍ਹਦੇ ਕੀ ਬਾਤ ਹੈ। ਔਰ ਦੁਆ ਵੀ ਮੰਗਦੇ ਉਹਨਾਂ ਦੀ ਕਬਰ ਤੇ ਆ ਕੇ ਦੁਆ ਵੀ ਮੰਗਦੇ ਆ ਔਰ ਇਹਨਾਂ ਦੇ ਜਿਹੜੇ ਐਂਸੈਸਟਰ ਸੀ ਵਾਲਦੇ ਉਹਨਾਂ ਦੇ ਨਮਾਜ਼ ਪੜ੍ਹਦੇ ਅੱਛਾ ਇਹ ਜਿਹੜੇ ਮੁਹੰਮਦ ਸਾਹਿਬ ਉੱਪਰ ਸਾਹਿਬ ਨੇ ਤੁਹਾਡੇ ਦਾਦਾ ਜੀ ਦੇ ਮਰੀਦ ਨੇ ਉਹ ਮੁਰੀਦ ਔਰ ਉਹਨਾਂ ਨੂੰ ਵੀ ਅੱਗੇ ਵਿਲਾਇਤ ਉਹਨਾਂ ਨੂੰ ਉਹਨਾਂ ਨੂੰ ਖਿਲਾਫਤ ਉਹਨਾਂ ਨੇ ਦਿੱਤੀ। ਇਹ ਹੈ ਗੁਜਰਾਂਵਾਲੇ ਦੇ ਸਨ ਗੁਜਰਾਤ ਵਕੀਲ ਸੀ ਇਹ ਉੱਥੇ ਜਾਂਦੇ ਸਨ ਉਹਨਾਂ ਨੂੰ ਮਿਲਣ ਪਾਕਿਸਤਾਨ ਜਾਣ ਤੋਂ ਪਹਿਲੇ। ਤੁਸੀਂ ਹੁਣ ਕੋ ਦਾਦਾ ਜੀ ਦੇ ਬਾਰੇ ਦੱਸੋ ਕਿ ਉਹ ਕਿਹਨਾਂ ਦੇ ਬੈਦ ਸਨ ਜਾਂ ਉਹ ਉਹਨਾਂ ਨੇ ਕਿੱਥੋਂ ਜਿਹੜਾ ਨਾ ਇਹ ਰੂਹਾਨੀਅਤ ਉਹਨਾਂ ਨੂੰ ਮਿਲੀ। ਉਹ ਸਿਲਸਿਲਾ ਕਾਦਰੀਆ ਨਾਲ ਤਾਲੁਕ ਰੱਖਣੇ ਵਾਲੇ ਠੀਕ ਹੈ और सब तो पहले उन्होंने जरा इशारा होया क्योंकि काफ़ी तक गौ की थी उन्होंने लड़ने दी लेकिन कितने सही नहीं हुई ठीक है तो आखिर उन्होंने इशारा हुक्म ये होया कि जी तुम ठीक हो पीर कोट जिला जंग जिला ये जिला जंग जिला जंग ठीक है पाकिस्तान जंग ठीक है उसी वक्त जाओ ਇਹ ਉਥੋਂ ਹੁਸ਼ਿਆਰਪੁਰ ਤੋਂ ਝੰਗ ਆਇਆ और उस वे मीन्स ऑफ ट्रांसपोर्टेशन की काम पता नहीं ਹਾਂ ਇਸ ਤਰ੍ਹਾਂ ਕਿਤੇ ਪੈਦਲ ਕਿਤੇ ਘੋੜੇ ਖੱਚਰ ਜਾਂ ਜਿਸ ਤਰ੍ਹਾਂ ਵੀ भी उसे पहुंच गया ਠੀਕ ਹੈ। और उन्होंने ਇਹ ਉਹਨਾਂ ਪੀਰਾਂ ਦਾ ਨਾਂ ਕੀ ਸੀ ਤੁਹਾਡੇ ਦਾਦਾ ਜੀ ਦੇ? ईर्षा ਪੀਰ ਸ਼ਾਹ ਰਹਿਮਤੁल्लाह ਅਲੈਹ। ਫਿਰ ਵਾਪਸ ਚਲੇ ਗਏ ਆਪਣੇ ਬੇਗਮਪੁਰ ਜੰਡਿਆਲਾ। ਫਿਰ ਤੁਹਾਡੇ ਦਾਦਾ ਜੀ ਉੱਥੇ ਫੈਜ਼ ਮੰਗਦੇ ਰਹੇ ਲੋਕਾਂ ਨੂੰ ਅੱਲਾਹ ਦਾ ਕਲਮਾ ਜਿਹੜੀ ਅੱਛੀ ਬਾਤਾਂ ਉਹ ਕਰਦੇ ਰਹੇ। ज़्यादा भी सी ਉਹਨਾਂ ਦੀ ਕਦੋਂ ਉਹਨਾਂ ਨੇ ਪਰਦਾ ਕੀਤਾ ਕਦੋਂ ਫਾਤ ਪਾਈ ਉਹਨਾਂ ਨੇ? उन्होंने 39 मेरी 38 की गुजारिश है 1939 ਦੇ ਵਿੱਚ ਉਹਨਾਂ ਨੇ ਪਰਦਾ 9 जनवरी 1939 ਤੇ ਅੱਜ ਉਹਨਾਂ ਦਾ ਉੱਥੇ ਮਜ਼ਾਕ ਕਾਇਮ ਹੈ ਬੇਗਮਪੁਰ ਜੰਡਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਤੇ ਉਸ ਹੁੰਦਾ ਹੈ। क्योंकि उन्हीं अपने होश से आके तैयारी के नाल ही उत्थे इंडिया गया सी इसे शौक च के अपने परदादा दी कदमबोसी वास्ते और ਹਾਜ਼ਰੀ ਵਾਸਤੇ हाजिरी वास्ते ਠੀਕ है और बकायदा उस शरीफ उत्थे मुनक्कद किया जाता और असी उन्हां फैमिलीज़ दे बड़े उन्होंने मैंने असी उन्हां दे बड़े शुक्रगुजार हाँ जी। कि उन्होंने उन्होंने गुजार शरीफ शायद असी भी इन्नी खिदमत ना कर सकते यानी कि उन्होंने ਉਹਦੇ ਤੋਂ ਤੁਹਾਨੂੰ ਐਸਾ ਪਤਾ ਹੈ ਕੋਈ ਸਿੱਖ ਫੈਮਿਲੀ ਜਾਂ ਹਿੰਦੂ ਫੈਮਿਲੀ ਜਿਹੜੀ ਕੋਈ ਨੁਮਾਇਆ ਹੋਵੇ ਮਜ਼ਾਰ ਦੀ ਖਿਦਮਤ ਕਰਨ ਚ? जी मैं गुजार की खिदमत करने से काफ़ी नुमाया फैमिली सानी फैमिली है उन्होंने जेडे बच्चे बड़े पढ़े लिखे बड़े अच्छे रहते हैं और काफ़ी अच्छे उन्होंने एक साहब जेडे खुद भी इंजीनियर ਉਹਨਾਂ ਦਾ ਨਾਮ ਦਾ ਪਤਾ ਹੈ ਤੁਹਾਨੂੰ? सुरिंदर सानी ਸੁਰਿੰਦਰ ਸਾਨੀ। ਉਹ ਹਿੰਦੂ ਫੈਮਿਲੀ ਹੈ? ਤੁਸੀਂ ਕਹਿ ਲਓ ਜਾਂ ਅਸੀਂ ਕਹਿ ਲੈਣ ਲੇਕਿਨ ਉਹ ਤੇ ਆਪਣੇ ਆਪ ਨੂੰ ਹਜ਼ੂਰ ਬਾਬਾ ਜੀ ਦੇ ਮੁਸਲਮਾਨ ਹੁੰਦਾ ਕੀ ਕਹਿੰਦੇ ਨੇ ਕਿਉਂਕਿ ਉਹ ਬਾਬਾ ਜੀ ਦੇ ਤਮਾਮ ਔਰ ਤਮਾਮ ਉਹਨਾਂ ਦੀ ਦਰੂਦ ਸ਼ਰੀਫ और कलमा का भी अलबत्ता तो जो बाबा जी की तालीमात पे अमल करते हुए शायद साडा इतना गैप आ गया है कि ਅਸੀਂ डिफरेंट ਇਸ ਟਾਈਪ ਇਹਨਾਂ ਦੀ ਜਿਹੜੀ ਐਫਰਟਸ ਹੈ ਨਾ ਜੀ ਜੇ ਜਦੋਂ ਪਾਕਿਸਤਾਨ ਬਣ ਗਿਆ ਜੀ ਤੇ ਉਹ ਤੇ ਸਿੱਖਾਂ ਨੇ ਕਬਜ਼ਾ ਕਰ ਲਿਆ ਉੱਠ ਕੇ ਉਸ ਨਿਜ਼ਾਮ ਉਹ ਮੇਰੇ ਦਾਦਾ ਜੀ ਦਾਦਾ ਜੀ ਦਾ ਤੁਹਾਡੇ ਨਾਲ ਮਜ਼ਾਕ ਸੀ ਠੀਕ ਹੈ। और उन्होंने
ਗੁਰਦੁਆਰਾ ਬਣਾ ਲਿਆ, ਉਸ ਜਗ੍ਹਾ ਨੂੰ ਗੁਰਦੁਆਰਾ ਬਣਾ ਲਿਆ। ਉਸ ਜਗ੍ਹਾ ਨੂੰ ਗੁਰਦੁਆਰਾ ਬਣਾ ਲਿਆ। ਠੀਕ ਹੈ। ਫਿਰ ਇਹਨਾਂ ਦੀ ਐਫਰਟ ਦੇ ਨਾਲ ਇਹ ਸਰੂਪ ਨੂੰ ਇਹਨਾਂ ਨੇ ਟਰਸਟ ਕੰਮ ਕਰਵਾਤਾ, ਠੀਕ ਹੈ। ਔਰ ਇਹਨਾਂ ਦੀ ਐਫਰਟ ਦੇ ਨਾਲ ਹੀ ਗੁਰਦੁਆਰਾ ਜਿਹੜਾ ਉਹਨਾਂ ਨੇ ਦੂਸਰੀ ਜਗ੍ਹਾ ਤੇ ਸ਼ਿਫਟ ਕਰਵਾਤਾ, ਜਿਹੜੀ ਸਾਡੀ ਮਸਜਿਦ ਸੀ ਜੀ ਉਹਨੂੰ ਫਿਰ ਉਹਨਾਂ ਨੇ ਜਿਹੜੀ ਤੁਸੀਂ ਉਸ ਨੂੰ ਗੁਰਦੁਆਰਾ ਬਣਾਉਣਾ, ਉਹ ਵੀ ਤਾਂ ਬਾਰੇ ਠੀਕ ਉਹਨਾਂ ਨੇ ਗੁਰਦੁਆਰਾ ਮਸਜਿਦ ਚ ਲੈ ਗਏ। ਹੁਣ ਮਸਜਿਦ ਦੇ ਨਾਲ ਉਹਨਾਂ ਨੇ ਗੁਰਦੁਆਰਾ ਇੱਕ ਬਹੁਤ ਬੜਾ ਗੁਰਦੁਆਰਾ ਨਵਾਂ ਬਣਾ ਲਿਆ। ਤੇ ਉਹ ਆਪਣੇ ਮਜ਼ਾਰ ਸ਼ਰੀਫ ਦੇ ਨਾਲ ਵੀ ਕੋਈ ਮਸਜਿਦ ਵਗੈਰਾ ਜਾਂ ਨਮਾਜ਼ ਪੜ੍ਹਨ ਦੀ ਜਗ੍ਹਾ ਹੈ? ਨਹੀਂ, ਉੱਥੇ ਮਸਜਿਦ ਇਹ ਵੀ ਕੋਈ ਦੂਰ ਨਹੀਂ ਸੀ ਮਸਜਿਦ। ਨਹੀਂ, ਹੁਣ ਮੌਜੂਦਾ ਹੁਣ ਉੱਥੇ ਜੁੱਤੇ ਨੇ, ਉੱਥੇ ਹੈ ਮੁਸਲਮਾਨ ਦਾ ਡਿਸਟੈਂਸ ਤੇ ਨੇ। ਹਾਂ, ਦੂਰ ਉਹਨਾਂ ਦੇ ਆਪਣਾ ਉਹਨਾਂ ਨੇ ਉਹ ਆਪਣੇ ਉੱਤੇ ਕਰਦੇ ਹੋਣਗੇ ਜਿਸਾ ਵੀ ਹੈ, ਲੇਕਿਨ ਸਾਡੇ ਉੱਥੇ ਮਸਜਿਦ ਕੋਲ ਕਿਉਂਕਿ ਮੁਸਲਮਾਨ ਬਹੁਤ ਘੱਟ ਰੇਟ ਹੋਇਆ ਨੇ ਮੁਸਲਮਾਨ। ਉਹਨਾਂ ਉੱਥੋਂ ਦੇ ਲੋਕ ਜਿਹੜੇ ਨੇ ਤੁਹਾਡੇ ਪਿੰਡ ਦੇ ਬੇਗਮਪੁਰ ਜੰਡਿਆਲਾ ਦੇ ਲੋਕ ਤੁਹਾਨੂੰ ਵੇਖ ਰਹੇ ਨੇ, ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਜਿਹੜੇ ਖਿਦਮਤ ਕਰਦੇ ਨੇ ਤੁਹਾਡੇ ਦਾਦਾ ਜੀ ਦੀ ਦੇ ਮਜ਼ਾਰ ਦੀ, ਜਾਂ ਜਿਹੜੇ ਬੱਚੇ ਨੌਜਵਾਨ ਨਸਲ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ? ਉਹ ਤੁਹਾਨੂੰ ਵੇਖ ਰਹੇ ਨੇ, ਉੱਥੋਂ ਦੇ ਲੋਕ ਨੇ ਤੁਹਾਨੂੰ, ਤੁਸੀਂ ਉਹਨਾਂ ਨੂੰ ਜਿਹੜਾ ਨਾ ਲਾਈਵ ਨਜ਼ਰ ਆ ਰਹੇ ਹੋ, ਤੇ ਤੁਸੀਂ ਕੋਈ ਉਹਨਾਂ ਨੂੰ ਮੈਸੇਜ ਦੇਣਾ ਚਾਹੋ ਨੌਜਵਾਨ ਨਸਲ ਨੂੰ ਜਾਂ ਜਿਹੜੇ ਖਿਦਮਤ ਕਰ ਰਹੇ ਨੇ ਮਜ਼ਾਰ ਦੀ, ਉਹ ਦੱਸੋ। ਮੈਂ ਜੀ ਸਿੱਧਾ ਸਿਰਫ ਉਹਨਾਂ ਦਾ ਸ਼ੁਕਰੀਆ ਅਦਾ ਕਰ ਸਕਦੇ ਕਿਉਂਕਿ ਮਜ਼ਾਰ ਦੀ ਵੀ ਖਿਦਮਤ ਕਰਦੇ ਆ, ਔਰ ਉਹਨਾਂ ਨੇ ਕਦੀ ਵੀ ਕੋਈ ਐਸਾ ਕੰਮ ਨਹੀਂ ਕੀਤਾ ਜਿਹੜਾ ਕਿ ਉਹਨਾਂ ਦੀ ਸਾਡੀ ਦੌਰ ਪਰ ਦੇ ਇੱਜ਼ਤ ਵੀ ਕਰਦੇ ਆ, ਬਹੁਤ ਇੱਜ਼ਤ ਦਿੰਦੇ ਵੀ ਹੈ, ਔਰ ਪਿਆਰ ਔਰ ਮੁਹੱਬਤ ਦੇ ਨਾਲ ਸਾਰੇ ਗੱਲ ਕਰਦੇ ਆ, ਕਿਉਂਕਿ ਮੈਜੋਰਟੀ ਸਿੱਖ ਹੈ ਔਰ ਸਿੱਖਾਂ ਦਾ ਵੀ ਤਕਰੀਬਨ ਮਜ਼ਹਬ ਇੱਕ ਰੱਬ ਨੂੰ ਮੰਨਣ ਵਾਲੇ ਇੱਕ ਰੱਬ ਨੂੰ ਤੇ ਇੱਕ ਰੱਬ ਨੂੰ ਮੰਨਣ ਵਾਲੇ, ਤੇ ਉਸ ਹਿਸਾਬ ਨਾਲ ਉਹਨਾਂ ਦਾ ਇਤਕਾਰ ਵੀ ਮੇਰੇ ਦਾਦਾ ਜੀ ਦੇ ਵਾਲੇ ਜਦੋਂ ਵੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਉੱਥੇ ਦੁਆ ਮੰਗਦੇ ਆ, ਉੱਥੇ ਆ ਕੇ ਦੁਆ ਮੰਗਦੇ ਆ। ਉਹਨਾਂ ਦੇ ਵਸੀਲੇ ਦੇ ਨਾਲ वो एक बड़ी अच्छी गल है कि उस शेख और बाकी वो फैमिली की सर्विसेज है कि ने कि ਉਹਨਾਂ ਦੇ ਤਵਸਤ ਨਾਲ ਹਜ਼ੂਰ ਬਾਬੇ ਈਦ ਦੇ ਤਵਸਤ ਨਾਲ ਗੁਰਬਾ ਜੇ ਬਹੁਤ ਜ਼ਿਆਦਾ ਜਿਹੜਾ ਹੈ ਜੀ ਉਹ ਉਸ ਦੇ ਮੌਕੇ ਤੇ ਤਕਸੀਮ ਹੋ ਰਿਹਾ ਹੈ, ਖਾਣਾ ਵੀ ਗੁਰਬਾ ਨੂੰ ਤਕਸੀਮ ਹੋ ਰਿਹਾ ਹੈ, ਕੱਪੜੇ ਦਿੱਤੇ ਜਾ ਰਹੇ ਨੇ, ਰਾਸ਼ਨ ਦਿੱਤਾ ਜਾ ਰਿਹਾ ਹੈ, ਇੱਕ ਉਹ ਸੋਸ਼ਲ ਲਾਈਨ ਹੈ, ਸੋਸ਼ਲ ਜਿਹੜਾ ਹੈ ਨਾ ਜੋ ਲੋਕਾਂ ਦੀ ਜਿਹੜੀ ਹੈ ਖਿਦਮਤ ਦੇ ਤੌਰ ਤੇ ਬਹੁਤ ਬੜਾ ਕਿਸਮ ਦਾ ਹਰ ਉਸ ਦੇ ਉੱਤੇ ਉਹਨਾਂ ਦੇ ਰੂਟੀਨ ਹੈ ਕਿ ਅਸਲ ਜੇ ਉਸ ਜੋ ਦਿਨ ਦਫਾ ਹੁੰਦਾ ਇੱਕ ਦਫਾ ਨਹੀਂ, ਅਸੀਂ ਸਾਲ 2-3 ਦਫਾ ਹੁੰਦਾ। ਇੱਕ ਦਫਾ ਤਾਂ ਪੱਕਾ ਹੈ ਨਾ ਜਿਹੜਾ ਸਾਡਾ ਅਕਤੂਬਰ ਦੀ ਉਹ ਤੇ ਜਨਵਰੀ ਬਹੁਤ ਐਕਸਟ੍ਰੀਮ ਕੋਲਡ ਸੀ, 9 ਤਾਰੀਖ ਉਹਨਾਂ ਦੀ ਤਕਰੀਬਨ ਸਾਲ ਹੈ, ਤੇ ਕਿਉਂਕਿ ਐਕਸਟ੍ਰੀਮ ਕੋਲਡ ਹੁੰਦਾ ਉਸ ਵਿੱਚ ਉਹਨਾਂ ਨੇ ਮੁਮਕਿਨ ਨਹੀਂ ਸ਼ਾਦੀ ਜ਼ਿਆਦਾ ਸਾਡੇ ਜ਼ਮਾਨੇ ਹੀ ਜੇ ਉਸ ਜਿਹੜਾ ਸ਼ੁਰੂ ਕੀਤਾ ਅਸੀਂ ਹੀ ਡਿਸਾਈਡ ਕੀਤਾ ਸੀ ਕਿ 9 ਬਜਾਏ 9 ਜਨਵਰੀ ਦੇ 9 ਅਕਤੂਬਰ ਨੂੰ ਕਰਦੇ ਹਾਂ। ਠੀਕ ਉਹ ਇੱਕ ਦਿਨ ਹੁੰਦਾ ਸੀ, ਠੀਕ ਫਿਰ ਹੁਣ ਉਹਨੇ 3 ਦਿਨ ਕਰ ਲਿਆ ਕਿਉਂਕਿ ਨਾਲ ਜੁਆਇਨ ਕਰ ਲਿਆ ਮੋਦੀ ਸਾਹਿਬ ਤੇ ਸੰਤੂ ਸਾਹਿਬ ਹੈ, ਉਹਨਾਂ ਦਾ ਉਸ ਦੀ ਨਾਲ ਹੀ ਸ਼ਾਮਿਲ ਕਰ ਲਿਆ। ਬੜੀ ਖੁਸ਼ੀ ਦੀ ਗੱਲ ਹੈ ਜੀ। ਦੇਖੋ ਇਨਸਾਨ ਹੋਣ ਦੇ ਨਾਤੇ, ਇੱਕ ਰੱਬ ਨੂੰ ਮੰਨਣ ਦੇ ਨਾਤੇ, ਵੇਖੋ ਅੱਜ ਕਹਿਣ ਨੂੰ ਮੁਸਲਮਾਨ ਨਹੀਂ ਲੇਕਿਨ ਅਮਾਨਤ ਖਾਨ ਸਾਹਿਬ ਦਾ ਜਿਹੜਾ ਮਜ਼ਾਰ ਹੈ, ਦਰਬਾਰ ਹੈ, ਉਹਦੀ ਪੂਰੀ ਖਿਦਮਤ ਕਰ ਰਹੇ ਨੇ। ਤੁਸੀਂ ਮੁਤਮਿਨ ਹੋ ਪੂਰੇ ਜਿਹੜਾ ਇੱਕ ਬਜ਼ੁਰਗ ਦੀ ਨਿਸ਼ਾਨੀ ਹੀ ਇਹ ਹੈ ਕਿ ਉਹਨਾਂ ਦੀ ਵਫਾਤ ਦੇ ਬਾਅਦ ਵੀ ਉਹਨਾਂ ਦੇ ਮੰਨਣ ਵਾਲੇ, ਚਾਹਣ ਵਾਲੇ ਔਰ ਉਹਨੂੰ ਕੰਟੀਨਿਊ 70-72 ਸਾਲ और जो दीवा बाल रहा है, लाइट बाल रही है, सफाई होती है, ये सारी कोठी ਤੁਸੀਂ ਜਾ ਕੇ ਦੇਖੋ तो बिल्कुल एब्सोल्युटली इस तरह है कि जिस तरह और ਉਹਨਾਂ ਦੀ ਇੱਕ ਖੂਬਸੂਰਤੀ ਇਹ ਹੈ ਕਿ ਜਿਹੜੇ ਉਹਨਾਂ ਦੇ ਆਪਣੇ ਦਸਤ ਮੁਬਾਰਕ ਦੇ ਨਾਲ ਇਕਰਾ ਕੀਤੀ ਗਈ ਸੀ, ਉਹ ਮੈਂ ਇੱਕ ਦਫਾ ਮੈਨੂੰ ਇਹਨਾਂ ਨੇ ਕਿਹਾ ਕਿ ਜੀ ਕੂਏ ਦਾ ਪਾਣੀ ਜਿਹੜਾ ਉਹ ਬਹੁਤ ਥੱਲੇ ਚਲਾ ਗਿਆ ਉੱਥੇ ਜੀ, ਤੇ ਉਹ ਦਸੀ ਟਿਊਬਵੈਲ ਉੱਥੇ ਬੋਰ ਵੀ ਕੀਤਾ ਸੀ, ਉਹ ਬੋਰ ਦਾ ਪਾਣੀ ਵੀ ਥੱਲੇ ਚਲਾ ਗਿਆ ਕਿਉਂਕਿ ਇਹਦੇ ਟਿਊਬਵੈਲ ਬਹੁਤ ਸਾਰੇ ਲੱਗ ਗਏ। ਠੀਕ, ਤੇ ਹੁਣ ਅਸੀਂ ਉੱਥੇ ਪੀਣੇ ਦਾ ਪਾਣੀ ਸਾਰਾ ਉਸੇ ਬੋਰ ਤੋਂ ਜਾਂਦਾ। ਫਿਰ ਇਹ ਹੋ ਸਕਦਾ ਮੁਮਕਿਨ ਹੈ ਕਿ ਤੁਸੀਂ ਦੀਵਾਰ ਨੂੰ ਥੋੜ੍ਹਾ ਜਿਹਾ ਤਰਤੀਬ ਨਾਲ ਕਰਾ ਲਓ, ਇਹ ਨਾ ਟੁੱਟੇ, ਕਿਉਂਕਿ ਉਹ ਗਰੀਬ ਹੀ ਨਹੀਂ ਕਰਦੇ ਸੀ ਕਿ ਉਹਨਾਂ ਦੇ ਜ਼ਮਾਨੇ ਦੀ ਦੀਵਾਰ ਬਣੀ ਅਸੀਂ ਲਾ ਸਕਦੇ ਹਾਂ, ਉਹ ਇਸकी ਬਿਲਕੁਲ ਔਰ ਮੈਂ ਕਹਿੰਦਾ ਤੁਸੀਂ ਹੁਣ ਥੋੜ੍ਹਾ ਜਿਹਾ ਕਰਾ ਕੇ ਮਸ਼ੀਨ ਅੰਦਰ ਲੈ ਜਾਓ ਔਰ ਬੋਰ ਗਹਿਰਾ ਕਰ ਲਓ ਤੇ ਅੱਛਾ ਠੀਕ ਹੈ ਅਸੀਂ ਥੋੜ੍ਹੀ ਨੇ ਕੀ ਕਰੀਏ, ਉਹਨਾਂ ਨੇ ਬਾਹਰ ਨਹੀਂ
ਔਰ ਉਸ ਬੋਰ ਨੂੰ ਦੂਸਰੇ ਤਰੀਕੇ ਨਾਲ ਬੋਕੀ ਦੇ ਨਾਲ ਹੀ ਗਹਿਰਾ ਕਰ ਲਿਆ। ਉਹਨਾਂ ਨੇ ਸਮਝਿਆ ਕਿ ਇਹ ਅਸੀਂ ਉਹਨਾਂ ਦਾ ਇਤਿਕਾਦ ਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਜੀ ਉਹਨਾਂ ਦਾ ਇਤਿਕਾਦ ਇੰਨਾ ਮੁਕੰਮਲ ਔਰ ਪਰਫੈਕਟ ਹੈ ਕਿ ਉਹਨਾਂ ਨੇ ਉਹਨਾਂ ਦੇ ਜ਼ਮਾਨੇ ਦੀ ਉਸੇ ਚੀਜ਼ ਨੂੰ ਹੱਥ ਲਿਆ। ਜਿਹੜਾ ਪੇਂਟ ਉਸ ਵੇਲੇ ਹੋਇਆ ਸੀ ਉਹਨਾਂ ਨੇ ਕਰਵਾਇਆ ਸੀ ਉਹੀ ਪੇਂਟ ਕਰਦੇ ਆ। ਇੱਟ ਕੋਈ ਟੁੱਟ ਜਾਂਦੀ ਹੈ, ਭੁੱਲ ਜਾਂਦੀ ਹੈ, ਨਵੀਂ ਇੱਟ ਉਸੇ ਡਿਜ਼ਾਈਨ ਦੀ ਚਾਹੇ ਕਿੰਨੇ ਵੀ ਉਹਨਾਂ ਦੇ ਪੈਸੇ ਲੱਗ ਜਾਣ ਉਹ ਉਸੇ ਡਿਜ਼ਾਈਨ ਦੀ ਬਣਾ ਕੇ ਇਹ ਨਾ ਬੜਾ ਇਤਿਕਾਦ ਕੀ ਹੋ ਸਕਦਾ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ।